ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 13 ਅਗਸਤ 2018 29 ਸਾਵਣ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸਿੰਗ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਸੀਂ ਇਸ ਧਾਰਨਾ ਦੇ ਨਾਲ, ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ 2020 ਰੈਫਰੈਂਡਮ ਲੰਡਨ ਰੈਲੀ ਜੋ ਕਿ ਬੜੀ ਹੀ ਸਫਲਤਾ ਪੂਰਵਕ ਤਰੀਕੇ ਨਾਲ ਕਾਮਯਾਬ ਹੋਈ, ਅਸੀਂ ਸਾਰੀ ਸਿੱਖ ਕੌਮ ਨੂੰ ਅਤੇ ਸਪੈਸ਼ਲੀ 6 ਫੋਰ ਜਸਟਿਸ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਤੇ ਡਾਕਟਰ ਸਾਹਿਬ ਇਸ ਵਿੱਚ ਤੁਸੀਂ ਵੀ ਦੇਖਿਆ, ਸਾਡੇ ਦਰਸ਼ਕਾਂ ਨੇ ਵੀ ਦੇਖਿਆ ਕਿ ਇਸ ਵਿੱਚ ਸਾਡੇ ਜੋ ਸਿੱਖ ਕੌਮ ਸੀ ਜੋ ਦੇਸ਼ਾਂ ਵਿਦੇਸ਼ਾਂ ਤੋਂ ਜੋ ਇਸ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚੀ ਸੀ, ਕਾਫੀ ਵੱਡਾ ਹੁੰਗਾਰਾ ਮਿਲਿਆ ਸਾਨੂੰ। ਜਿਸ ਤਰ੍ਹਾਂ ਕਿ ਟੀਵੀ 84 ਦੀ ਟੀਮ ਨੇ ਵੀ ਇਸ ਨੂੰ ਕਵਰ ਕੀਤਾ ਔਰ ਫੇਸਬੁੱਕ ਤੇ ਵੀ ਚਲਾਇਆ। ਸਾਡੇ ਦਰਸ਼ਕਾਂ ਵੱਲੋਂ ਇਸ ਨੂੰ ਕਾਫੀ ਸਰਾਹਿਆ ਗਿਆ। ਮੈਂ ਪਹਿਲਾਂ ਸਾਂਝਾ ਕਰ ਦੇਵਾਂਗੀ ਜੋ ਨੰਬਰ ਜਿਨ੍ਹਾਂ ਨੇ, ਜਿਸ ਤਰ੍ਹਾਂ ਕਿ ਵਿਊਜ਼ ਇਸ ਤੇ ਸਾਰਿਆਂ ਦੇ ਆਏ ਨੇ 51.1K ਐਂਡ ਸ਼ੇਅਰਸ ਨੇ 2.4K ਐਂਡ ਕਮੈਂਟਸ ਨੇ 2.6K। ਅਸੀਂ ਸਭ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ ਹੁਣ ਆਪਾਂ ਇਸ ਰੈਲੀ ਦੀ ਗੱਲਬਾਤ ਕਰਾਂਗੇ, ਤੁਹਾਡੇ ਵਿਚਾਰ ਸੁਣਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਇੰਟਰੋਡਕਸ਼ਨ 'ਚ ਦੋਨੋਂ ਹੀ ਲਫ਼ਜ਼ ਬੜੇ ਅਹਿਮੀਅਤ ਵਾਲੇ ਇਕੱਠੇ ਵਰਤੇ ਜੀ, ਕਾਮਯਾਬ ਵੀ ਤੇ ਸਫਲਤਾ ਵੀ ਜੀ, ਕਿਉਂਕਿ ਜ਼ਾਹਰ ਹੈ ਕਿ ਜਦੋਂ ਕਿਸੇ ਮੁੱਦੇ ਦੇ ਉੱਤੇ ਇੰਨੇ ਦੁਸ਼ਮਣ ਹੋਣ ਔਰ ਹਕੂਮਤਾਂ ਦੇ ਨਾਲ ਮੱਥਾ ਲਾਉਣਾ, ਜਿਵੇਂ ਸਾਡੇ ਬਜ਼ੁਰਗ ਕਹਿੰਦੇ ਸੀ ਵੀ ਆਸਾਨ ਨਹੀਂ ਹੁੰਦਾ, ਔਰ ਫਿਰ ਉਹ ਹਕੂਮਤ ਜਿਸ ਨੇ ਮਕਾਰੀ ਦੀਆਂ ਵੀ ਸਿਖਰਾਂ ਛੋਈਆਂ ਹੋਈਆਂ ਨੇ, ਜਿਸ ਦਾ ਜ਼ੁਲਮ ਬੀਤੇ 18ਵੀਂ 17ਵੀਂ ਸਦੀ ਦੇ ਹਾਕਮਾਂ ਨੂੰ ਮਾਤ ਪਾਉਣ ਵਾਲਾ, ਜਿਹੜੇ ਧੋਖਾ ਦੇਣ ਦੇ ਵਿੱਚ ਇਸ ਕਦਰ ਮਾਹਿਰ ਨੇ ਕਿ ਜਿਹੜਾ ਮੈਕੀਆਵੈਲੀ ਜਿਹਨੂੰ ਵੈਸਟਰਨ ਦੁਨੀਆ 'ਚ 15ਵੀਂ ਸਦੀ ਦੇ ਵਿੱਚ ਚਾਲਾਂ ਜਾਂ ਸ਼ੈਤਾਨੀਆਂ ਲਈ ਜਾਣਿਆ ਜਾਂਦਾ, ਚਾਣਕਿਆ ਜਿਹੜਾ 2500 ਸਾਲ ਪਹਿਲਾਂ ਜਿਸ ਨੇ ਸਾਮ ਦਾਮ ਦੰਡ ਭੇਦ ਦਾ ਉਹ ਜਿਹੜਾ ਸਾਰਾ ਹੀ ਸ਼ਰਾਰਤਾਂ ਦਾ ਭਰਿਆ ਪਟਾਰਾ ਦਿੱਤਾ, ਜਿਨ੍ਹਾਂ ਸਾਰੇ ਹੀ ਹਥਿਆਰਾਂ ਨੂੰ ਬੜੀ ਬੇਕਿਰਕੀ ਦੇ ਨਾਲ ਪਿਛਲੇ 72-73 ਸਾਲ ਤੋਂ ਜਿਨ੍ਹਾਂ ਦੇ ਕੋਲ 900-1000 ਸਾਲ ਦੀ ਗੁਲਾਮੀ ਤੋਂ ਬਾਅਦ ਤਾਕਤ ਆਈ, ਉਹ ਇਸ ਦਾ ਇਸਤੇਮਾਲ ਕਰ ਰਹੇ ਨੇ। ਔਰ ਫਿਰ ਜਦੋਂ ਅਸੀਂ ਚੈਲੰਜ ਦੇਖਦੇ ਹਾਂ, ਸਿੱਖ ਕੌਮ ਦਾ ਨੰਬਰ ਦੇਖਦੇ ਹਾਂ ਔਰ ਜਿਸ ਹਕੂਮਤ ਦੇ ਜ਼ੁਲਮ ਦੇ ਸਾਹਮਣੇ ਭਾਰਤ ਵਿਚਲੇ 200 ਮਿਲੀਅਨ ਮੁਸਲਮਾਨ ਕਸ਼ਮੀਰੀ ਮੁਸਲਮਾਨਾਂ ਨੂੰ ਛੱਡ ਕੇ ਬਿਲਕੁਲ ਡਰਾ ਲਏ ਗਏ ਨੇ, ਉਹਨਾਂ ਦੀ ਆਵਾਜ਼ ਨਹੀਂ ਨਿਕਲਦੀ, ਉਹਨਾਂ ਦੇ ਵਿੱਚ ਇੱਕ ਖੌਫ ਹੈ। ਔਰ ਜਿਹੜੇ ਈਸਾਈ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ, ਭਾਰਤ 'ਚ ਉਹਨਾਂ ਦੀ ਗਿਣਤੀ 30 ਮਿਲੀਅਨ ਤੋਂ ਜ਼ਿਆਦਾ ਹੈ, ਸਿੱਖਾਂ ਨਾਲੋਂ ਜ਼ਿਆਦਾ ਹੈ, ਲੇਕਿਨ ਉਹ ਵੀ ਬਿਲਕੁਲ ਜਿਹੜੇ ਨੇ ਉਹ ਜਿਹਨੂੰ ਕਹਿੰਦੇ ਨੇ ਕਿ ਉਹਨਾਂ ਨੇ ਵੀ ਮੌਨ ਰੱਖਿਆ ਹੋਇਆ, ਉਹ ਵੀ ਇੱਕ ਖੌਫ ਦੇ ਵਿੱਚ ਨੇ। ਦਲਿਤ ਭਾਈਚਾਰਾ 100 ਮਿਲੀਅਨ ਤੋਂ ਜ਼ਿਆਦਾ ਨੰਬਰ, ਟਰਾਈਬਲਸ, ਉਹ ਉਹਨਾਂ ਦੇ ਵਿੱਚ ਇੱਕ ਨਵੀਂ ਜਾਗਰੂਕਤਾ ਆਈ ਹੈ ਔਰ ਉਹ ਖਲੋਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਉਹਨਾਂ ਦੇ ਕੋਲ ਵੀ ਜਿਹੜਾ ਕਈ ਵਾਰ ਇਸ ਕਦਰ ਇਹਨਾਂ ਦਾ ਜਿਹੜਾ ਬ੍ਰਾਹਮਣਵਾਦੀਆਂ ਦਾ ਜ਼ੋਰ ਪੈ ਜਾਂਦਾ ਹੈ ਕਿ ਉਹ ਵੀ ਇੱਕ ਖੌਫ ਦੇ ਥੱਲੇ ਚਲੇ ਜਾਂਦੇ ਨੇ। ਸੋ ਇਸ ਸਭ 'ਚ ਜੇ ਅਸੀਂ ਸਿੱਖਾਂ ਦੀ ਇਨ ਜਨਰਲ ਔਰ ਇਸ ਮੁੱਦੇ ਤੇ ਜਿਹੜੀ 13 ਅਗਸਤ ਨੂੰ ਟ੍ਰੈਫਲਗਰ ਸਕੁਆਇਰ ਦੇ ਲੰਡਨ ਦੇ ਵਿੱਚ 12 ਅਗਸਤ ਨੂੰ ਜਿਹੜੀ ਰੈਲੀ ਹੋਈ, ਜਿਸ ਦਾ ਕਲੀਅਰ ਮੈਸੇਜ ਡੈਕਲੇਰੇਸ਼ਨ ਸੀ, ਜਿਹੜੀ ਇੰਡੀਪੈਂਡੈਂਸ ਦੀ ਡੈਕਲੇਰੇਸ਼ਨ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਨੇ ਕੀਤੀ ਸੀ, ਉਸ ਦੇ ਉੱਤੇ ਹੀ ਜਿਹੜਾ ਉਹ ਉਸ ਦੀ ਨੂੰ ਅੱਗੇ ਤੋਰਦਿਆਂ ਦੁਨੀਆ ਦੇ ਵਿੱਚ ਕਿਵੇਂ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਚਾਰਟਰ ਦੇ ਥੱਲੇ ਦਿੱਤਾ ਹੱਕ ਹੈ ਔਰ ਕਿਵੇਂ ਇਸ ਹੱਕ ਨੂੰ ਜਿਹੜਾ ਕਿ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਿਛਲੇ 25-30 ਸਾਲ 'ਚ ਉਹਨਾਂ ਮੁਲਕਾਂ ਦੇ ਵਿੱਚ ਵੀ ਜਿੱਥੇ ਕਿ
ਉਹਨਾਂ ਦੀਆਂ ਫੈਡਰਲ ਗਵਰਨਮੈਂਟਸ ਨੇ ਉਸ ਨੂੰ ਮੰਨਿਆ ਔਰ ਕਰਵਾਇਆ, ਜਿਵੇਂ 1980 1995 ਚ ਕਿਊਬੈਕ ਦੇ ਵਿੱਚ ਹੋਇਆ, ਕੈਨੇਡੀਅਨ ਗਵਰਨਮੈਂਟ ਦੀ ਸਰਪ੍ਰਸਤੀ ਦੇ ਥੱਲੇ। 2-3 ਸਾਲ ਪਹਿਲਾਂ ਅਸੀਂ ਦੇਖਦੇ ਹਾਂ ਸਕਾਟਲੈਂਡ ਦੇ ਵਿੱਚ ਹੋਇਆ, ਯੂਕੇ ਦੀ ਸਰਪ੍ਰਸਤੀ ਦੇ ਥੱਲੇ। ਔਰ ਇਸੇ ਤਰ੍ਹਾਂ ਬੇਸ਼ੱਕ ਸਪੇਨ ਦੇ ਵਿੱਚ ਕੈਟਾਲੋਨੀਆ 'ਚ ਫੈਡਰਲ ਗਵਰਨਮੈਂਟ ਨਹੀਂ ਸੀ ਮੰਨਦੀ, ਪਰ ਕੈਟਾਲੋਨੀਆ ਦੇ ਵਿੱਚ ਜਿਹੜੇ ਆਜ਼ਾਦੀ ਪਸੰਦ ਨੇ ਉਹਨਾਂ ਦੀ ਹਕੂਮਤ ਸੀ, ਉਹਨਾਂ ਨੇ ਕਰਵਾਇਆ। ਇਹੀ ਕਹਾਣੀ ਨਾਰਥ ਕੁਰਦਿਸਤਾਨ ਦੀ ਹੈ ਜਿੱਥੇ ਕਰਵਾਇਆ ਗਿਆ। ਲੇਕਿਨ ਇਸ ਤੋਂ ਇਲਾਵਾ ਜਦੋਂ ਅਸੀਂ ਦੇਖਦੇ ਹਾਂ ਵੀ UN ਸਪਾਂਸਰਡ ਜਿਹੜੇ ਨੇ ਇਸ ਦੇ ਨਾਲ ਰੈਫਰੈਂਡਮ ਵੀ ਹੋਏ ਨੇ, ਉਹਨੂੰ ਪਲੇਬਿਸਾਈਟ ਵੀ ਕਿਹਾ ਜਾਂਦਾ, ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ 1999 ਦੇ ਵਿੱਚ ਈਸਟ ਤੈਮੂਰ ਦੇ ਵਿੱਚ, ਜਿਹੜਾ ਕਿ ਇੰਡੋਨੇਸ਼ੀਆ ਨੇ ਜਿਹਦੇ ਤੇ ਕਬਜ਼ਾ ਕੀਤਾ ਹੋਇਆ ਸੀ, ਉਸ ਦੇ ਵਿੱਚ ਹੋਇਆ। ਔਰ ਉਹਦੇ 'ਚ ਵੀ ਲੋਕਾਂ ਨੇ ਪਹਿਲਾਂ ਆਪਣਾ ਰੈਫਰੈਂਡਮ ਕਰ ਲਿਆ ਸੀ। ਫਿਰ ਅਸੀਂ ਕੋਸੋਵੋ ਦੇ ਵਿੱਚ ਦੇਖਦੇ ਹਾਂ, ਔਰ ਕੋਸੋਵੋ ਦਾ ਔਰ ਈਸਟ ਤੈਮੂਰ ਦਾ ਬੜਾ ਟਿਪੀਕਲ ਕੇਸ ਸਾਡੇ ਨਾਲ ਮਿਲਦਾ, ਕਿਉਂਕਿ ਇਹ ਇਸ ਲਈ ਵੀ ਕਿਉਂਕਿ ਜਿਹੜੇ ਪੰਥ ਦੇ ਕੰਸਰਨਡ ਕੁਝ ਹਲਕੇ ਨੇ ਜਿਨ੍ਹਾਂ ਵੱਲੋਂ ਇਹ ਹੈ ਕਿ ਭਾਈ ਜੇ UN ਨਹੀਂ ਕਰਵਾਏਗਾ ਰੈਫਰੈਂਡਮ ਉਹਦੀ ਕੀ ਮਾਨਤਾ ਹੋਏਗੀ, ਜਾਂ ਜਿਹੜੇ ਜਦੋਂ ਅਸੀਂ ਸਕਾਟਲੈਂਡ ਜਾਂ ਕਿਊਬੈਕ ਦੇ ਰੈਫਰੈਂਡਮਸ ਦੀ ਗੱਲ ਕਰਦੇ ਹਾਂ ਤਾਂ ਹੁੰਦਾ ਜੇ ਉਹਨਾਂ ਦੀਆਂ ਹਕੂਮਤਾਂ ਨੇ ਕਰਵਾਇਆ, ਇੱਥੇ ਤਾਂ ਇੰਡੀਅਨ ਗਵਰਨਮੈਂਟ ਨਹੀਂ ਕਰਵਾਏਗੀ। ਸੋ ਅਸੀਂ ਸਮਝਦੇ ਹਾਂ ਵੀ ਉਸ ਸਭ ਦਾ ਜਵਾਬ ਇਹ ਦੂਸਰੇ ਜਿਹੜੇ ਦੋਨੋਂ ਹੀ ਨੇ, ਜਿਨ੍ਹਾਂ 'ਚ ਖਾਸ ਤੌਰ ਤੇ ਕੋਸੋਵੋ ਦਾ ਔਰ ਈਸਟ ਤੈਮੂਰ ਦਾ ਮੁੱਦਾ ਹੈ, ਕਿਉਂਕਿ ਉਹਦੇ 'ਚ ਵੀ ਈਸਟ ਤੈਮੂਰ ਦੇ ਵਿੱਚ ਪਹਿਲਾਂ ਲੋਕਾਂ ਨੇ ਆਪਣਾ ਹੱਕ ਵਰਤਿਆ ਸੀ, ਔਰ ਉੱਥੇ ਬੇਸ਼ੱਕ 2 ਲੱਖ ਤੋਂ ਜ਼ਿਆਦਾ ਈਸਟ ਤੈਮੂਰ, ਜਿਹੜਾ ਕਿ ਹਾਲਾਂਕਿ ਇੰਡੋਨੇਸ਼ੀਆ ਇੱਕ ਮੁਸਲਿਮ ਮੁਲਕ ਹੈ, 20,000 ਤੋਂ ਜ਼ਿਆਦਾ ਆਈਲੈਂਡ ਨੇ, ਪਰ ਇਹ ਜਿਹੜਾ ਈਸਟ ਤੈਮੂਰ ਹੈ ਕ੍ਰਿਸਚਨ ਹੈ, ਔਰ ਕਿਉਂਕਿ ਕ੍ਰਿਸਚਨ ਲੌਬੀ ਵੀ ਕਾਫੀ ਸੀ, ਇਵੈਂਚੁਅਲੀ ਇੰਡੋਨੇਸ਼ੀਆ ਨੇ ਵੀ ਇਹ ਦੇਖਿਆ ਕਿ ਵੀ ਜੋ ਇੰਟਰਨੈਸ਼ਨਲੀ ਬਣ ਰਿਹਾ ਹੈ ਇਹ ਬਿਹਤਰ ਹੋਏਗਾ ਕਿ ਵੀ ਇੰਟਰਨੈਸ਼ਨਲ ਕਮਿਊਨਿਟੀ ਦੀਆਂ ਜਿਹੜੀਆਂ ਸੈਂਕਸ਼ਨਸ ਤੋਂ ਬਚਣ ਦੇ ਲਈ ਇਹਨੂੰ ਮੰਨ ਲਿਆ ਜਾਏ। ਔਰ ਉਹ UN ਦੇ ਥੱਲੇ ਯੂਨਾਈਟਿਡ ਨੇਸ਼ਨਸ ਨੇ ਹੀ ਫਿਰ ਫਾਈਨਲੀ ਕਰਵਾਇਆ, ਔਰ ਉਹਨੂੰ ਇੰਡੋਨੇਸ਼ੀਆ ਨੇ ਮਾਨਤਾ ਦਿੱਤੀ। ਅੱਜ ਈਸਟ ਤੈਮੂਰ ਜਿਹੜਾ ਉਹ ਇੰਡੀਪੈਂਡੈਂਟ ਕੰਟਰੀ ਹੈ। ਕੋਸੋਵੋ ਦਾ ਕੇਸ ਇਸ ਤੋਂ ਵੀ ਜ਼ਿਆਦਾ ਦਿਲਚਸਪ ਹੈ, ਕਿਉਂਕਿ ਜਦੋਂ ਯੂਗੋਸਲਾਵੀਆ ਟੁੱਟਿਆ 6-7 ਹਿੱਸਿਆਂ ਦੇ ਵਿੱਚ, ਸਰਬੀਆ, ਕਰੋਸ਼ੀਆ, ਬੋਸਨੀਆ ਹਰਜ਼ੇਗੋਵੀਨਾ, ਮੈਸੇਡੋਨੀਆ, ਕੋਸੋਵੋ, ਇਹਨਾਂ ਸਾਰਿਆਂ ਦੇ ਵਿੱਚ ਸੋ ਜ਼ਾਹਰ ਹੈ ਕੋਸੋਵੋ ਦੇ ਉੱਤੇ ਜਿੱਥੇ ਕਿ ਐਲਬੇਨੀਅਨ ਮੂਲ ਦੇ ਲੋਕ ਮੈਜੋਰਟੀ 'ਚ ਨੇ, ਉੱਥੇ ਸਰਬਾਂ ਨੇ ਕੰਟਰੋਲ ਕਰ ਲਿਆ ਔਰ ਉਹਨਾਂ ਦੇ ਉੱਤੇ ਜਿਹੜੀ ਹੈ ਆਪਣਾ ਧਾਂਕ ਜਮਾਣੀ ਸ਼ੁਰੂ ਕੀਤੀ। ਸੋ ਉਹਨਾਂ ਨੇ ਰੈਫਰੈਂਡਮ ਵੀ ਆਪਣੇ ਤੌਰ ਤੇ ਕਰਵਾਇਆ ਇਵੈਂਚੁਅਲੀ, ਔਰ ਜਦੋਂ ਤੱਕ ਉਹਨਾਂ ਨੂੰ ਮਾਨਤਾ ਮਿਲੀ ਉਹਨੂੰ, ਕਿਉਂਕਿ ਨਾ ਤਾਂ ਸਰਬੀਆ ਕੋਈ ਹੋਰ ਵੀ ਮੰਨਣ ਨੂੰ ਤਿਆਰ ਨਹੀਂ ਸੀ। ਅੱਜ ਉਹ 100 ਤੋਂ ਜ਼ਿਆਦਾ ਦੇਸ਼ ਦੁਨੀਆ 'ਚ ਨੇ ਜਿਹੜੇ ਕਿ ਕੋਸੋਵੋ ਨੂੰ ਐਜ਼ ਏ ਕੰਟਰੀ ਮਾਨਤਾ ਦਿੰਦੇ ਨੇ। ਉਹ ਜਿਹੜਾ ਇੰਟਰਨੈਸ਼ਨਲ ਫੋਰਮਸ ਦੇ ਵਿੱਚ ਵੀ ਆ ਗਿਆ, ਔਰ ਇਹ ਗੱਲ ਜਿਹੜੀ ਹੈ ਈਵਨ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਨ੍ਹਾਂ ਨੇ ਇਸ ਦੇ ਉੱਤੇ ਫੈਸਲਾ ਦਿੱਤਾ ਹੈ ਕਿ ਭਾਈ ਉਹਨਾਂ ਦਾ ਇਹ ਹੱਕ ਬਣਦਾ ਹੈ ਕਿ ਉਹ ਆਪਣਾ ਰੈਫਰੈਂਡਮ ਕਰਵਾ ਸਕਦੇ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਅਸੀਂ ਖਾਲਿਸਤਾਨ ਦੇ ਮੁੱਦੇ ਤੇ ਰੈਫਰੈਂਡਮ ਦੀ ਗੱਲ ਕਰਦੇ ਉਸ ਦਾ ਆਲਰੇਡੀ ਪ੍ਰੈਸੀਡੈਂਟ ਕੋਸੋਵੋ ਦੇ ਰੂਪ ਦੇ ਵਿੱਚ ਮੌਜੂਦ ਹੈ ਕਿ ਜਿਹੜਾ ਉਹਨੂੰ ਰੈਕਗਨੀਸ਼ਨ ਦਿਵਾ ਸਕਦਾ। ਹੁਣ ਇਸ ਰੈਲੀ ਤੱਕ ਪਹੁੰਚਦੇ ਆ, 12 ਅਗਸਤ ਤੱਕ ਪਹੁੰਚਦੇ ਆ, ਜੇ ਅਸੀਂ ਪਿਛਲੇ ਲਗਭਗ 4 ਹਫ਼ਤੇ ਦਾ ਜਿਹੜਾ ਰਿਐਕਸ਼ਨ ਦੇਖੀਏ ਇੰਡੀਅਨ ਗਵਰਨਮੈਂਟ ਦਾ, ਜਿਸ ਦੇ ਉੱਤੇ ਅਸੀਂ ਸਪੈਸੀਫਿਕ ਸੈਗਮੈਂਟ ਕੀਤੇ, ਜਿਨ੍ਹਾਂ ਦੇ ਵਿੱਚ 3 ਵਾਰ ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰੀ ਹੈ ਇੰਡੀਆ ਦੀ, ਉਹਨਾਂ ਨੇ ਡਿਮਾਰਸ਼ੇ ਜਿਹੜੀ ਕਿ ਡਿਪਲੋਮੈਟਿਕ ਟਰਮ ਹੈ ਜਿਹਦੇ 'ਚ ਕਿ ਤੁਸੀਂ ਪ੍ਰੋਟੈਸਟ ਕਰਦੇ ਹੋ, ਉਹ ਉਹਨਾਂ ਨੇ ਇੰਗਲੈਂਡ ਦੀ ਹਕੂਮਤ ਕੋਲ ਕੀਤੇ। ਉਹਨਾਂ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਪਰਸਨ ਰਵੀਸ਼ ਕੁਮਾਰ ਪਬਲਿਕਲੀ, ਕਿਉਂਕਿ ਡਿਪਲੋਮੇਸੀ ਦੀ ਦੁਨੀਆ 'ਚ ਤਾਂ ਕਦੇ ਲਾਈਨ ਖਿੱਚਣ ਦੀ ਗੱਲ ਹੀ ਨਹੀਂ ਹੁੰਦੀ, ਔਰ ਉਹਨਾਂ ਦਾ ਹਰ ਵਰਡ ਇੱਕ ਵਰਡ ਦੇ ਪਿੱਛੇ ਜਿਹੜਾ ਹੈ ਉਹ 100 ਮਤਲਬ ਲੁਕੇ ਹੁੰਦੇ ਨੇ। ਔਰ ਜਿਵੇਂ ਮੈਂ ਅਕਸਰ ਇਸ ਡੈਫੀਨੇਸ਼ਨ ਨੂੰ ਦੁਹਰਾਉਂਦਾ ਕਿ ਵੀ ਡਿਪਲੋਮੈਟ ਕਿਹਨੂੰ ਕਹਿੰਦੇ ਨੇ, ਉਸ ਬਾਰੇ ਕਿਹਾ ਜਾਂਦਾ ਹੈ ਕਿ ਇਫ ਅ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ he means no, if he says no he is a no diplomat. So ਜ਼ਾਹਰ ਹੈ ਕਿ ਵੀ ਜੇ ਇੰਡੀਅਨ ਗਵਰਨਮੈਂਟ ਨੋ ਤੱਕ ਆਈ, ਇਹ ਕਹਿਣ ਤੱਕ ਗਈ ਕਿ ਇਹਦੇ ਨਾਲ ਸਾਡੇ ਦਵੱਲੇ ਸਬੰਧ ਜਿਹੜੇ ਨੇ ਬਾਈਲੇਟਰਲ ਰਿਲੇਸ਼ਨਸ ਪ੍ਰਭਾਵਿਤ ਹੋਣਗੇ, ਤੇ ਜ਼ਾਹਰ ਹੈ ਇਹ ਜਿਹੜੀ ਹੈ ਵੇਲਡ ਥ੍ਰੈਟ ਸੀ ਬਿਜ਼ਨਸ ਡੀਲਸ ਕੈਂਸਲ ਕਰਨ ਦੀ। ਔਰ ਕਿਉਂਕਿ ਸਾਡੇ ਸਾਹਮਣੇ ਇਹ ਪ੍ਰੈਸੀਡੈਂਟ ਹੈ, ਔਰ ਮੇਰਾ ਇਸ ਵਾਰ ਵੀ ਥੋੜਾ ਜਿਹਾ ਹਿਡਨ ਫੀਅਰ ਸੀ ਇਹਦੇ ਤੇ, ਕਿਉਂਕਿ ਜਦੋਂ ਅਸੀਂ 1984 ਦਾ ਦੌਰ ਦੇਖਦੇ ਉਦੋਂ ਮਾਰਗਰੇਟ ਥੈਚਰ ਸੀ, ਉਹ ਵੀ ਕੰਜ਼ਰਵੇਟਿਵ ਪਾਰਟੀ ਦੀ, ਅੱਜ ਥੈਰੇਸਾ ਮੇ ਉਹ ਵੀ ਕੰਜ਼ਰਵੇਟਿਵ ਪਾਰਟੀ ਦੀ ਹੈ। ਔਰ 1984 ਚ ਮਾਰਗਰੇਟ ਥੈਚਰ ਨੇ
ਜਿਹੜੇ ਆਪਣੀ ਇੰਟੈਲੀਜੈਂਸ ਦੇ ਬੰਦੇ ਭੇਜੇ ਰੇਕੀ ਕਰਨ ਦੇ ਲਈ ਦਰਬਾਰ ਸਾਹਿਬ ਦੀ, ਜਦੋਂ ਫਰਵਰੀ 1984 ਚ ਇੰਦਰਾ ਗਾਂਧੀ ਨੇ ਚਿੱਠੀ ਲਿਖ ਕੇ ਮਦਦ ਮੰਗੀ। ਪਰ ਉਸ ਤੋਂ ਵੀ ਵਰਸਟ ਸੀ ਕਿ ਜਦੋਂ 1985 ਦੇ ਵਿੱਚ ਨਵੰਬਰ ਦੇ ਮਹੀਨੇ ਚ ਰਾਜੀਵ ਗਾਂਧੀ ਨੇ ਲੰਡਨ ਆਣਾ ਸੀ ਔਰ ਸਿੱਖ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਕਿ ਕਿਸ ਲੈਵਲ ਦੇ ਉੱਤੇ ਜਿਹੜਾ ਉਹ ਆਪਸ ਦੇ ਵਿੱਚ ਉਹਨਾਂ ਦੀ ਗਵਰਨਮੈਂਟਲ ਲੈਵਲ ਦੇ ਉੱਤੇ ਆਪਸੀ ਜਿਹੜਾ ਮਤਭੇਦ ਸਨ ਕਿ ਅਸੀਂ ਇਹਨੂੰ ਨਾ ਅਲਾਉ ਕਰੀਏ, ਕਿਉਂਕਿ ਉਸ ਵੇਲੇ ਵੀ ਉਹਨਾਂ ਦਾ ਜਿਹੜਾ ਫੋਰਨ ਸੈਕਟਰੀ ਆ ਉਹ ਕਹਿ ਰਿਹਾ ਸੀ ਜੀ ਕਿ ਜੇ ਅਸੀਂ ਦਿੱਤੀ ਆਗਿਆ ਤੇ ਜਿਹੜਾ ਸਾਡਾ $5 ਬਿਲੀਅਨ ਦਾ ਟ੍ਰੇਡ ਹੈ ਇੰਡੀਆ ਦੇ ਨਾਲ, ਕਿਉਂਕਿ ਜਗੁਆਰ ਥਰਡ ਰੇਟ ਜਹਾਜ਼ ਜਿਹੜੇ ਇੰਡੀਅਨ 에ਅਰ ਫੋਰਸ ਦੇ ਜਿਹੜੇ ਐਕਸਪਰਟ ਸੀ ਉਹਨਾਂ ਨੇ ਵੀ ਰਿਜੈਕਟ ਕੀਤੇ ਹੋਏ ਸੀ। ਸੋ ਰਾਜੀਵ ਗਾਂਧੀ ਨੇ PC ਅਲੈਗਜ਼ੈਂਡਰ ਉੱਥੇ ਹਾਈ ਕਮਿਸ਼ਨਰ ਲਾਇਆ ਹੋਇਆ ਸੀ, ਉਹਦੇ ਰਾਹੀਂ ਉਹ ਉਹਨਾਂ ਨੂੰ ਇੰਡੀਕੇਸ਼ਨ ਦਿੱਤੀ ਸੀ ਕਿ ਜੀ ਅਸੀਂ ਉਹ ਖਰੀਦ ਲਾਂਗੇ। ਸੋ ਜ਼ਾਹਰ ਹੈ ਕਿ ਇਸ ਵਾਰ ਵੀ ਡਰ ਸੀ ਕਿ ਆਲਰੇਡੀ ਬ੍ਰਿਟਨ ਜਿਹੜਾ ਉਹ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੇ ਨਾਲ ਪ੍ਰੋਬਲਮ 'ਚ ਫਸਿਆ ਹੋਇਆ ਹੈ, ਜਿਹੜਾ ਬ੍ਰਿਟਨ ਦਾ ਐਗਜ਼ਿਟ ਹੋਣਾ ਹੈ ਯੂਰਪੀਅਨ ਯੂਨੀਅਨ ਚੋਂ, ਔਰ ਥੈਰੇਸਾ ਮੇ ਦੀ ਗਵਰਨਮੈਂਟ ਆਲਰੇਡੀ ਮਾਇਰਡ ਐਂਡ ਡਿਫਰੈਂਟ ਕੰਟਰੋਵਰਸੀਜ਼, ਔਰ ਜਿਹੜਾ ਇੰਡੀਅਨ ਪ੍ਰੈਸ਼ਰ ਹੈ ਕਿਉਂਕਿ ਜਦੋਂ ਯੂਰਪੀਅਨ ਯੂਨੀਅਨ ਚੋਂ ਬ੍ਰਿਟਨ ਨਿਕਲੇਗਾ ਤੇ ਜਿਹੜਾ ਕੰਟਰੀਜ਼ ਦੇ ਨਾਲ ਦੇ ਉੱਤੇ ਕਾਊਂਟ ਕਰਦਾ ਜਿਨ੍ਹਾਂ ਨਾਲ ਉਹਨਾਂ ਦਾ ਅੱਜ ਵੀ ਸਭ ਤੋਂ ਜ਼ਿਆਦਾ ਵਪਾਰ ਇੰਗਲੈਂਡ ਦੇ ਨਾਲ ਹੈ, ਉਹ ਜਿਹੜਾ ਪ੍ਰਭਾਵਿਤ ਹੋਣ ਦਾ ਫੀਅਰ ਹੋਏਗਾ। ਸੋ ਮੈਂ ਸਮਝਦਾ ਹਾਂ ਵੀ ਜੇ ਮੈਂ ਜਿਹਨੂੰ ਕਹਿੰਦੇ ਨੇ ਕਿ ਵੀ ਚੈੱਕ ਲਿਸਟ ਤੇ ਜਾਣਾ ਹੋਏ ਤੇ ਮੈਂ ਸਭ ਤੋਂ ਪਹਿਲਾਂ ਜਿੱਥੇ ਜਿਵੇਂ ਤੁਸੀਂ ਰਾਈਟਲੀ ਸਿਕਸ ਫਾਰ ਜਸਟਿਸ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਇੰਨਾ ਜ਼ਬਰਦਸਤ ਸ਼ੋਅ ਆਰਗੇਨਾਈਜ਼ ਕੀਤਾ, ਪਰ ਮੈਂ ਇਸ ਦੇ ਨਾਲ ਦੇਖਦਾ ਹਾਂ ਕਿ ਬ੍ਰਿਟਨ ਗਵਰਨਮੈਂਟ ਉਹਨਾਂ ਦਾ ਇਸ ਸਾਰੇ ਨਾਲ ਡੀਲ ਕਰਨ ਵਾਲਾ ਅਮਲਾ ਫੈਲਾ ਮਹਿਕਮਾ ਔਰ ਖਾਸ ਤੌਰ ਤੇ ਲੰਡਨ ਦੇ ਮੇਅਰ ਜਿਹੜੇ ਨੇ ਉਹ ਸਾਡੇ ਸ਼ੁਕਰਾਨੇ ਦੇ ਹੱਕਦਾਰ ਨੇ ਕਿ ਉਹਨਾਂ ਨੇ ਇਸ ਪ੍ਰੈਸ਼ਰ ਨੂੰ ਲਿਆ ਔਰ 3 ਵਾਰ ਦੇ ਡਿਮਾਰਸ਼ੇ ਪਬਲਿਕਲੀ ਪਬਲਿਕ ਬੈਸ਼ਿੰਗ, ਔਰ ਫਿਰ ਜਿਵੇਂ ਇਹਨਾਂ ਦਾ ਸਟਾਈਲ ਹੁੰਦਾ ਹੈ ਕਿ ਜਦੋਂ ਉਹ ਵੱਡਾ ਜਿਹੜਾ ਉਹ ਐ ਮੂੰਹ ਕਰਦਾ ਤੇ ਫਿਰ ਉਹ ਜਿਹੜੇ ਉਹਨਾਂ ਜਿਹੜੇ ਬਾਕੀ ਬੈਠੇ ਹੁੰਦੇ ਨੇ ਬੱਚੇ ਜਮੂਰੇ ਉਹ ਤੋਂ ਸਾਈਨ ਲੈ ਲੈਂਦੇ ਨੇ, ਫਿਰ ਉਹ ਵੀ ਜਿਹੜਾ ਬੈਬਲ ਕਰਦੇ ਨੇ ਕਿ ਵੀ ਉਹ ਫਿਰ ਥੱਲੇ ਤੱਕ ਜਿਹੜੀ ਆ ਉਹਨਾਂ ਦੀ ਟੀਮ ਜਿਹੜੀ ਹੈ ਉਹ ਉਵੇਂ ਹੀ ਜਿਹੜਾ ਰਿਐਕਟ ਕਰਦੀ। ਔਰ ਜਿਵੇਂ ਉਹਨਾਂ ਨੇ ਬ੍ਰਿਟਨ ਗਵਰਨਮੈਂਟ ਨੂੰ ਥਰਡ ਰੇਟ ਪਾਵਰ ਤੱਕ ਕਿਹਾ, ਉਹਨਾਂ ਨੂੰ ਇੱਥੋਂ ਤੱਕ ਵੀ ਇੰਡੀਅਨ ਇਲੈਕਟ੍ਰੋਨਿਕ ਮੀਡੀਆ ਔਰ ਦੂਜਾ ਆ ਗਿਆ, ਉਹਨਾਂ ਨੇ ਕਿਹਾ ਜੀ ਦੇ ਆਰ ਨਰਸਿੰਗ ਦਿਸ ਡ੍ਰੀਮ ਆਫ ਕ੍ਰੀਏਟਿੰਗ ਖਾਲਿਸਤਾਨ, ਔਰ ਉਹਨਾਂ ਨੇ ਇਹ ਵੀ ਇਸ ਗੱਲ ਨੂੰ ਕਿਹਾ ਕਿ ਜੀ UK ਹੈਜ਼ ਬਿਕਮ ਸੇਫ ਹੇਵਨ ਫॉर ਖਾਲਿਸਤਾਨੀ ਟੈਰਰਿਸਟ ਕਿ ਵੀ ਇਹ ਬਣ ਗਏ। ਪਰ ਬ੍ਰਿਟਿਸ਼ ਜਿਹੜਾ ਉਹਨਾਂ ਦੀਆਂ ਨੀਤੀ ਘਾੜੇ ਨੇ ਉਹਨਾਂ ਨੇ ਇਸ ਪ੍ਰੈਸ਼ਰ ਨੂੰ ਲਿਆ, ਇਹ ਬਹੁਤ ਰਿਮਾਰਕੇਬਲ ਹੈ। ਦੂਸਰਾ ਮੈਂ ਸਮਝਦਾ ਵੀ ਜਿਸ ਲੈਵਲ ਦਾ ਫੀਅਰ ਸਿੱਖਾਂ ਦੇ ਵਿੱਚ ਕ੍ਰੀਏਟ ਕੀਤਾ ਗਿਆ ਬਾਹਰਲੇ ਚ ਵੀ, ਔਰ ਜ਼ਾਹਰ ਹੈ ਕਿ ਵੀ ਆਲਰੇਡੀ ਪਿਛਲੇ 34 ਸਾਲਾਂ ਤੋਂ ਜੇ ਜੂਨ 84 ਨੂੰ ਹੀ ਅਸੀਂ ਕੱਟ ਆਫ ਡੇਟ ਬਣਾਈਏ ਕਿ ਬਲੈਕ ਲਿਸਟਾਂ ਨੂੰ ਐਜ਼ ਏ ਹਥਿਆਰ ਵਰਤਿਆ ਜਾਂਦਾ ਹੈ। ਹੁਣ ਤਾਂ ਜਿਹੜੇ ਬਲੈਕ ਲਿਸਟਾਂ 'ਚ ਨਹੀਂ ਵੀ ਨੇ ਉਹ ਜਦੋਂ ਜਾਂਦੇ ਨੇ ਜੇ ਉਹਨਾਂ ਦਾ ਜਿਵੇਂ ਉਹਨਾਂ ਨੇ ਜੱਗੀ ਜੌਲ ਨੂੰ ਜਿਹੜਾ ਹੈ ਉਹ ਕਿਵੇਂ ਲਪੇਟਿਆ ਕੇਸਾਂ ਦੇ ਵਿੱਚ, ਪਰਮਜੀਤ ਸਿੰਘ ਪੰਮਾ ਜਿਹੜੇ ਇੱਕ ਵੱਡੇ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ 'ਚੋਂ ਇੱਕ ਸਨ, ਉਹਨਾਂ ਨੂੰ ਪਰਿਵਾਰ ਦੇ ਨਾਲ ਉਹ ਪੁਰਤਗਾਲ ਗਏ ਸਨ ਛੁੱਟੀਆਂ ਬਿਤਾਉਣ ਦੇ ਲਈ ਔਰ ਕਿਵੇਂ ਉੱਥੋਂ ਐਕਸਟਰਾਡਾਈਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਲੈਵਲ ਦਾ ਪ੍ਰੈਸ਼ਰ ਜਿੱਥੇ ਬਲੈਕ ਲਿਸਟ ਐਕਸਟਰਾਡੀਸ਼ਨ ਔਰ ਉੱਥੇ ਜਿਹੜੇ ਲੋਕ ਇੱਥੇ ਇਨਵੋਲਵ ਨੇ ਉਹਨਾਂ ਦੇ ਘਰਾਂ 'ਚ ਜਾਣਾ, ਉਹਨਾਂ ਨੂੰ ਤੰਗ ਕਰਨਾ, ਇਨਫੋਰਮੇਸ਼ਨ ਲੈਣੀ ਔਰ ਫਿਰ ਸਾਰੇ ਫੇਸਬੁੱਕ ਅਕਾਊਂਟ ਸੋਸ਼ਲ ਮੀਡੀਆ, ਕਿਉਂਕਿ ਮੈਂ ਸਮਝਦਾ ਵੀ ਸਿਕਸ ਫਾਰ ਜਸਟਿਸ ਨੇ ਪਿਛਲੇ ਪੀਰੀਅਡ ਦੇ ਵਿੱਚ ਇਸ ਗੱਲ 'ਚ ਮੁਹਾਰਤ ਹਾਸਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਨੂੰ ਟੂ ਦਾ ਹਿਲਟ ਉਹਨਾਂ ਨੇ ਇਸਤੇਮਾਲ ਕੀਤਾ ਆਪਣੇ ਇਸ ਰੈਲੀ ਦੀ ਕਾਮਯਾਬੀ ਲਈ। ਔਰ ਮੈਂ ਸਮਝਦਾ ਵੀ ਇਹ ਵੀ ਇਸ ਨੂੰ ਤੁਸੀਂ ਜਿਹੜਾ ਉਹ ਗੈਬ ਦੀ ਕਲਾ ਕਹਿ ਸਕਦੇ ਹੋ ਕਿ ਜਿੰਨਾ ਵਿਰੋਧ ਇੰਡੀਅਨ ਕਰਦੇ ਚਲੇ ਗਏ ਉਹਨਾਂ ਨੂੰ ਫਿਰ ਪਤਾ ਹੀ ਨਹੀਂ ਲੱਗਾ ਕਿ ਸੁੱਕੀ ਥਾਂ ਕਿਹੜੀ ਹੈ ਤੇ ਹਨੇਰੀ ਥਾਂ ਜਿਹੜੀ ਹੈ ਗਿੱਲੀ ਥਾਂ ਕਿਹੜੀ। ਨਤੀਜੇ ਦੇ ਤੌਰ ਤੇ ਸ਼ਾਇਦ ਕਈ ਮਿਲੀਅਨ ਪਾਉਂਡ ਜਾਂ ਡਾਲਰ ਲਾ ਕੇ ਵੀ, ਜ਼ਾਹਰ ਹੈ ਉਹਨਾਂ ਨੇ PR ਫਰਮਸ ਵੀ ਹਾਇਰ ਕੀਤੀਆਂ ਔਰ ਉਹ ਜਿਹੜਾ ਉਸ ਦੇ ਉੱਤੇ ਵੀ ਗੱਲ ਹੋਈ ਹੈ, ਲੇਕਿਨ ਜਿੰਨਾ ਐਕਸਪੋਜ਼ਰ ਇੰਡੀਅਨ ਗਵਰਨਮੈਂਟ ਨੇ, ਉਹਨਾਂ ਦੇ ਡਿਮਾਰਸ਼ੇਜ਼ ਨੇ, ਉਹਨਾਂ ਦੇ ਇਲੈਕਟ੍ਰੋਨਿਕ ਮੀਡੀਆ ਨੇ, ਤਾਂ ਉਹਨਾਂ ਦਾ ਪੰਜਾਬ 'ਚ ਆਲੇ ਦੀ ਔਲਾਦ ਬੱਚਾ ਜਮੂਰਾ ਅਮਰਿੰਦਰ ਤੇ ਫਿਰ ਉਹਨਾਂ ਸਾਰਿਆਂ ਨੇ ਦਿੱਤਾ, ਉਹਨੇ ਤਾਂ ਵਾਹ ਕਰਾ ਦਿੱਤੀ। ਇਹ ਤਾਂ ਆਪੇ ਹੀ ਇਹਨਾਂ ਨੇ ਦੁਨੀਆ ਨੂੰ, ਜਿਵੇਂ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀ
ਕਿ ਇੱਕ ਸੱਜਣ ਮੈਨੂੰ ਪੁੱਛਣ ਲੱਗੇ ਕਿ ਜੀ ਖਾਲਿਸਤਾਨ ਕਦੋਂ ਬਣਾ ਰਹੇ ਹੋ? ਮੈਂ ਕਿਹਾ ਜੀ ਹੁਣ ਅਸੀਂ ਨਹੀਂ ਬਣਾਉਣਾ, ਅਸੀਂ ਠੇਕੇ ਤੇ ਦੇ ਦਿੱਤਾ। ਉਹ ਕਹਿੰਦੇ ਕਿਹਨਾਂ ਨੂੰ ਠੇਕੇ ਤੇ? ਮੈਂ ਕਿਹਾ ਇਹਨਾਂ ਨੂੰ, ਕਿ ਜਿਵੇਂ ਪਾਕਿਸਤਾਨ ਜਿਹੜਾ ਹੈ ਉਹ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਇਹਨਾਂ ਦਾ ਜਿਹੜਾ ਉਸ ਵੇਲੇ ਦਾ ਆਰੀਆ ਸਮਾਜੀ ਮੀਡੀਆ ਲਾਹੌਰ ਦੇ ਵਿੱਚ ਬੈਠਾ ਸੀ, ਹਿੰਦ ਸਮਾਚਾਰ, ਮਿਲਾਪ, ਪ੍ਰਤਾਪ, ਉਹ ਜਿਵੇਂ ਮੁਸਲਮਾਨਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਸੀ, ਪਾਕਿਸਤਾਨ ਦੇ ਖਿਲਾਫ ਉਗਲ ਰਹੇ ਸੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਖਿਲਾਫ ਉਗਲ ਰਹੇ ਸੀ। ਔਰ ਪੰਜਾਬ ਦਾ ਮੁਸਲਮਾਨ ਉਸ ਵੇਲੇ ਦਾ ਜਾਂ ਦੂਜਾ ਜਿਹਨੂੰ ਪਹਿਲਾਂ ਤਾਂ ਪਤਾ ਵੀ ਨਹੀਂ ਸੀ, ਕਿਉਂਕਿ ਬੰਗਾਲ ਦਾ ਮੁਸਲਮਾਨ ਮੋਰ ਜਿਹੜਾ ਹੈ ਉਹ ਜਾਗਰੂਕ ਸੀ ਔਰ ਸੌਰ ਵਰਦੀ ਦੇ ਥੱਲੇ ਬੰਗਾਲ 'ਚ ਮੁਸਲਿਮ ਲੀਗ ਦੀ ਹਕੂਮਤ ਸੀ। ਪਰ ਜਿਉਂ-ਜਿਉਂ ਇਹਨਾਂ ਦਾ ਕਿਉਂ ਮੀਡੀਆ ਤੇ ਉੱਤੇ ਇਹਨਾਂ ਦੀ ਜਿਹੜੀ ਹੈ ਮੋਨੋਪੋਲੀ ਸੀ, ਬੇਸ਼ੱਕ ਜ਼ਿਮੀਦਾਰ ਜਾਂ ਕੋਈ ਇੱਕ ਅੱਧਾ ਅਖਬਾਰ ਉਹਨਾਂ ਦਾ ਵੀ ਸੀ ਪੰਜਾਬੀ ਮੁਸਲਮਾਨਾਂ ਦਾ, ਪਰ ਇਹਨਾਂ ਦੇ ਕਿਉਂਕਿ ਉਰਦੂ 'ਚ ਛਪਦੇ ਸੀ, ਜਿਹੜੇ ਮੈਂ ਜਿੰਨੀਆਂ ਅਖਬਾਰਾਂ ਦੇ ਨਾਂ ਲਈਆਂ ਇਹ ਕੋਈ ਹਿੰਦੀ 'ਚ ਨਹੀਂ ਸੀ ਛਪਦੇ, ਉਰਦੂ 'ਚ ਛਪਦੇ ਸੀ। ਔਰ ਇਹਨਾਂ ਦੀ ਵੱਡੀ ਮਾਰਕੀਟ ਜਿਹੜੀ ਹੈ ਉਹ ਪੰਜਾਬੀ ਮੁਸਲਮਾਨਾਂ ਦੇ ਵਿੱਚ ਵੀ ਸੀ। ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਹ ਲਾਲਾ ਜੀ ਜਿਹੜੇ ਨੇ ਲਾਹੌਰ ਵਾਲੇ ਧੋਤੀ ਪ੍ਰਸ਼ਾਦ, ਉਹ ਕਹਿੰਦੇ ਸੀ ਕਿ ਵੀ ਧੋਤੀ ਪ੍ਰਸ਼ਾਦ ਸਾਡੇ ਖਿਲਾਫ ਇਹ ਕਰ ਰਹੇ ਨੇ ਤੇ ਇਹ ਜ਼ਰੂਰ ਸਾਡੇ ਭਲੇ ਦੀ ਚੀਜ਼ ਹੋਣੀ ਹੈ। ਸੋ ਜਿੰਨਾ ਇਹਨਾਂ ਨੇ ਨੈਗੇਟਿਵ ਕੀਤਾ ਉਨਾ ਹੀ ਪਾਕਿਸਤਾਨ ਦੇ ਹੱਕ 'ਚ ਪ੍ਰਚਾਰ ਹੋਇਆ ਔਰ ਇਵੈਂਚੁਅਲੀ ਪਾਕਿਸਤਾਨ ਇੱਕ ਹਕੀਕਤ ਬਣਿਆ। ਸੋ ਮੈਂ ਇਹ ਦੇਖ ਰਿਹਾ ਸੀ ਕਿ ਵੀ ਅਸੀਂ ਤਾਂ ਮਾੜਾ ਮੋਟਾ ਲੱਗੇ ਹੋਏ ਆ, ਕੋਈ ਇਸ ਖੂੰਜੇ 'ਚ ਬੈਠਾ ਕੋਈ ਉਸ ਨਾ ਰਿਸੋਰਸ ਨੇ, ਅਸੀਂ ਇਹਨਾਂ ਦੇ ਇਲੈਕਟ੍ਰੋਨਿਕ ਚੈਨਲਸ ਨੂੰ ਦੂਜਿਆਂ ਨੂੰ ਕਿਵੇਂ ਬੀਟ ਕਰ ਸਕਦੇ ਆ। ਇੱਥੇ ਜਿਹੜੇ ਪੰਜਾਬੀ ਚੈਨਲ ਦੇ ਨਾਂ ਥੱਲੇ ਸ਼ੁਰੂ ਹੋਏ ਉਹ ਕਿਵੇਂ ਅੱਜ ਗਰੋ ਹੋ ਕੇ ਕਿੱਥੋਂ ਤੱਕ ਪਹੁੰਚਾ ਦਿੱਤੇ ਗਏ ਨੇ। ਹੁਣ ਤਾਂ ਜਿਹੜੇ ਨੇ ਉਹਨਾਂ ਦੇ ਐਡੀਸ਼ਨ ਕੱਲੇ ਇੱਕ ਪੰਜਾਬੀ ਤੱਕ ਨਹੀਂ, ਹੁਣ ਤਾਂ ਹਿੰਦੀ ਚੈਨਲਾਂ ਤੇ ਵੀ ਆ ਗਏ। ਸੋ ਜ਼ਾਹਰ ਹੈ ਔਰ ਦੁਨੀਆ ਭਰ 'ਚ ਬਣਾ ਦਿੱਤਾ। ਸੋ ਉਹ ਵੀ ਇੱਕ ਜਿਹੜਾ ਉਹਨਾਂ ਦਾ ਆਪਣਾ ਨੈਟਵਰਕ ਹੈ ਏਜੰਸੀਆਂ ਦਾ, ਜਿਹਦੇ ਥੱਲੇ ਉਹ ਇਹਨਾਂ ਸਾਰਿਆਂ ਨੂੰ ਖੜਾ ਕਰ ਰਹੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੋਸ਼ਲ ਮੀਡੀਆ ਨੂੰ ਸਿੱਖ ਜਥੇਬੰਦੀਆਂ ਨੇ ਆਪਣੀ ਗੱਲ ਕਹਿਣ ਦੇ ਲਈ ਵਰਤਿਆ, ਪਰ ਜਿਸ ਲੈਵਲ ਦਾ ਪ੍ਰਚਾਰ ਇਹਨਾਂ ਨੇ ਕਰ ਦਿੱਤਾ ਸਾਡਾ, ਉਹ ਤਾਂ ਜਿਹਨੂੰ ਕਹਿੰਦੇ ਨੇ ਵੀ ਵਾਹ ਵਾਹ। ਨਤੀਜਾ ਇਹ ਸੀ ਕਿ ਇਸ ਨੇ ਇੱਕਦਮ ਇੰਟਰਨੈਸ਼ਨਲ ਕਿਉਰਿਓਸਿਟੀ ਵੀ ਪੈਦਾ ਕੀਤੀ। ਹੁਣ ਇਹ ਜਿਹੜੀ ਰੈਲੀ ਦੀ ਕਵਰੇਜ ਹੈ, ਜੇ ਤੁਸੀਂ AFP ਦੇਖੋ, ਏਜੰਸੀ ਫ੍ਰੈਂਚ ਪ੍ਰੈਸ, ਰॉयटर्स ਦੇਖੋ ਔਰ ਈਰਾਨੀਅਨ ਮੀਡੀਆ, ਇਹਨਾਂ ਸਾਰਿਆਂ 'ਚ ਵੀ, ਕਿਉਂਕਿ ਅਦਰਵਾਈਜ਼ ਇਹ ਕਹਾਣੀ ਬਣ ਹੀ ਨਹੀਂ ਸੀ ਸਕਦੀ ਇੰਟਰਨੈਸ਼ਨਲ ਜੇ ਇੰਡੀਅਨ ਗਵਰਨਮੈਂਟ ਇਸ ਲੈਵਲ ਤੇ ਜਾ ਕੇ ਇਸ ਨੂੰ ਜਿਹੜੀ ਹੈ ਉਹ ਹਾਈਪ ਨਾ ਦਿੰਦੀ। ਔਰ ਨਤੀਜੇ ਦੇ ਤੌਰ ਤੇ ਚਾਰਜ ਫੇਰੇ ਜਿਹੜਾ ਉਹ ਇਸ ਵੇਲੇ ਜਿਹੜਾ ਇੱਕ ਪਾਸੇ ਇਹ ਜ਼ੋਰ ਲੱਗਾ ਹੋਇਆ ਸੀ, ਫਿਰ ਉਹਨਾਂ ਨੇ ਜਦ ਸਾਰੇ ਅਟੈਂਪਟ ਉਹਨਾਂ ਦੇ ਫੇਲ ਹੋ ਗਏ ਟਿਲ ਦਾ ਲਾਸਟ ਮਿਨਟ ਉਹਨਾਂ ਨੂੰ ਲੱਗਾ, ਫਿਰ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਉੱਥੇ ਇੱਕ ਪ੍ਰੋ ਇੰਡੀਆ ਰੈਲੀ ਹੋਏਗੀ ਵੇਅਰ ਇੰਡੀਆਜ਼ ਡਾਈਵਰਸਿਟੀ ਵਿਲ ਬੀ ਸੈਲੀਬ੍ਰੇਟਡ ਤੇ ਫਲਾਣਾ, ਤੇ ਉਹ ਉੱਥੇ ਜਿਹੜੇ ਨੇ 1.5 ਦਰਜਨ ਬੰਦੇ 18 ਬੰਦੇ ਜਿਹੜੇ ਨੇ ਉਹ ਕਾਊਂਟ ਕਰ ਸਕਦੇ ਹੋ ਸੀ, ਖੱਬਿਓਂ ਸੱਜੇ ਸੱਜਿਓਂ ਖੱਬੇ, ਫੋਟੋਆਂ ਦੇ ਐਂਗਲ ਭਾਵੇਂ ਜਿੰਨੇ ਮਰਜ਼ੀ ਦੇ ਕੇ ਇਹਨਾਂ ਨੇ ਮੀਡੀਆ ਦੇ ਵਿੱਚ ਲਿਆਂਦਾ। ਔਰ ਢੋਲ ਉਹਨਾਂ ਦੇ ਕੋਲ ਵੱਡਾ ਸੀ ਔਰ ਉਹ ਲਾਰਡ ਅਹਿਮਦ ਨਜ਼ੀਰ ਜਿਹੜੇ ਹਾਊਸ ਆਫ ਲਾਰਡ ਦੇ ਮੈਂਬਰ ਨੇ ਔਰ ਬੜੇ ਵੋਕਲ, ਜਿਹਦੇ 'ਚ ਉਹਨਾਂ ਨੇ ਡਿਕਲੇਅਰਲੀ ਕਿਹਾ ਵੀ ਮੈਂ ਵੀ ਕਸ਼ਮੀਰੀ ਜੱਟ ਆ, ਮੇਰੇ ਮੂੰਹ ਤੋਂ ਹੁਣ ਉਹਨਾਂ ਨੇ ਉਹ ਜਿਹੜਾ ਸ਼ਬਦ ਲਫ਼ਜ਼ ਇਸਤੇਮਾਲ ਕੀਤਾ, ਉਹ ਢੋਲ ਉਹਨਾਂ ਨੇ ਵਜਾ ਕੇ ਡਿਸਰਪਟ ਕਰਨਾ ਚਾਹਿਆ, ਮੈਂ ਉਹ ਨਹੀਂ ਕਰ ਸਕਦਾ। ਉਹਨਾਂ ਨੇ ਵੀ ਪਹਿਲਾਂ ਕਿਹਾ ਜੀ ਮੈਂ ਕੋਈ ਕਹਿ ਨਹੀਂ ਸਕਦਾ, ਪਰ ਨਿਕਲ ਗਿਆ ਉਹਨਾਂ ਦੇ ਮੂੰਹੋਂ। ਫਿਰ ਉਹ ਕਹਿੰਦੇ ਜੀ ਮੈਂ ਤਾਂ ਕਸ਼ਮੀਰੀ ਜੱਟ ਹੈ ਤੇ ਮੋਦੀ ਵੀ ਇਦਾਂ ਦੇ ਲੈ ਕੇ ਆਇਆ ਸੀ ਔਰ ਇਹ ਹੁਣ ਕਰ ਲੈਣ ਵੀ ਇਹਨਾਂ ਨੇ ਕੀ ਕਰਨਾ। ਸੋ ਜ਼ਾਹਰ ਹੈ ਕਿ ਇਹ ਵੀ, ਔਰ ਉਹਦੇ 'ਚ ਜਿਹੜੀ ਗੱਲ ਇੱਕ ਮੈਂ ਬਹੁਤ ਸਾਰੇ ਮੀਡੀਆ 'ਚ ਦੇਖ ਰਿਹਾ ਕਿ ਉਹਦੇ 'ਚ ਮੈਨੂੰ ਇਹ ਸੀ ਕਿ ਜਿਹੜੇ ਲਿਆਣਗੇ ਉਹਦੇ 'ਚ ਭਾਵੇਂ ਜਾਲੀ ਜਿਹੀਆਂ ਪੱਗਾਂ ਹੀ ਬਣਾ ਕੇ ਲਿਆਣ ਉਹਨਾਂ ਨੂੰ ਜਦ, ਪਰ ਉਹਨਾਂ 'ਚ ਸਿੱਖ ਕੋਈ ਨਹੀਂ। ਸੋ ਜ਼ਾਹਰ ਹੈ ਜਿਹੜੀ ਗੱਲ ਇਹਨਾਂ ਨੂੰ ਵਰੀ ਕਰ ਰਹੀ ਹੈ ਕਿ ਗਵਰਨਮੈਂਟ ਸਪਾਂਸਰਡ, ਉੱਥੇ ਉਹ ਸਾਰੇ ਗੁਜਰਾਤੀ ਤੇ ਦੂਜੇ ਇਕੱਠੇ ਕੀਤੇ ਹੋਣੇ, ਉਹਨਾਂ ਨੂੰ ਕਹਿਣਾ ਨਾ ਬਾਬਾ ਨਾ ਸਰਦਾਰ ਮਾਰਤੇ ਬਹੁਤ ਹੈ, ਬਹੁਤ ਮਾਰ ਪੜੇਗੀ। ਉਹ ਸਾਨੂੰ ਤਾਂ ਡਰਾਉਂਦੇ ਰਹੇ ਕਿ ਵੀ ਨਾ ਜਾਓ ਉੱਥੇ, ਜਿਹੜਾ ਉਹ ਡਿਪਲੋਮੈਟਿਕ ਇਹ ਹੋ ਜਾਏਗਾ ਫਲਾਣਾ ਹੋ ਜਾਏਗਾ। ਸਿੱਖ ਨੂੰ ਤਾਂ ਚਾਹ ਚੜ ਜਾਂਦਾ ਜਦੋਂ ਕਹਿੰਦਾ ਕੋਈ ਰੋਕਣ ਆਏਗਾ, ਉਹ ਤਾਂ ਬਾਹਰ ਟੰਗ ਲੈਂਦਾ ਵੀ ਆ ਜਾਓ ਵੀ ਕਿਹਨੇ ਰੋਕਣਾ। ਸੋ ਉੱਥੇ ਰਾਦਰ ਇਹਨਾਂ ਦਾ ਸਾਡੇ ਖਿਲਾਫ ਨੈਗੇਟਿਵਿਟੀ ਨੇ ਤਾਂ ਉੱਥੇ ਸਟਰੈਂਥ ਦਿੱਤੀ, ਤੇ ਜਦੋਂ ਉਹਨਾਂ ਨੇ ਦੇਖਿਆ ਸਿੱਖਾਂ ਦਾ ਗੁਜਰਾਤੀ ਤੇ ਉਹ ਜਿੰਨੇ ਉਹ ਦੌੜ ਗਏ। ਔਰ ਈਵਨ ਜਿਹੜੇ ਆਏ ਵੀ ਢੋਲ ਟਾਲ ਵਜਾਇਆ, ਉਹਨੂੰ ਪੈਸੇ ਪੂਸੇ ਦੇ ਕੇ ਲਿਆਇਆ ਉਹਨਾਂ ਨੇ ਵੀ ਵਜਾਇਆ, ਉਹ ਵੀ ਬਹੁਤ ਜਲਦੀ ਜਿਹੜੇ ਨੇ ਉੱਥੋਂ ਖਿਸਕ ਗਏ। ਨਤੀਜੇ ਦੇ ਤੌਰ ਤੇ ਮੈਂ ਸਮਝਦਾ। ਔਰ ਦੇਖੋ ਜਿਹੜੀ ਬੇਈਮਾਨੀ ਦਾ ਅਸਰ ਹੈ, ਹੁਣ ਇੱਕ ਤਾਂ ਹੁੰਦਾ ਵੀ ਕਿਸੇ ਦਾ ਝੂਠ ਪਕੜਨ ਦੇ ਲਈ ਤੁਹਾਨੂੰ ਕੋਈ ਇਨਵੈਸਟੀਗੇਸ਼ਨ ਕਰਨੀ ਪੈਂਦੀ ਹੈ, ਕੋਈ ਹਾਈਡ ਕਰਨਾ ਪੈਂਦਾ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਰਾਊਡ, ਔਰ ਮੈਂ ਜਿਹੜੀ ਅੱਜ ਇਹ ਗੱਲ ਕਰ ਰਿਹਾ ਮੈਂ ਸਿਰਫ ਆਪਣੇ ਸੋਰਸ ਤੇ ਡਿਪੈਂਡ ਨਹੀਂ ਕਰਦਾ ਕਿ ਜੀ ਕਿਉਂਕਿ ਸਾਡੀ TV 84 ਦੀ ਟੀਮ ਉੱਥੇ ਪੂਰੀ ਗਈ ਹੋਈ ਸੀ, ਹਾਲਾਂਕਿ
क्योंकि ऊपर उन्होंने सिक्योरिटी रीजनस करके कोई लोगो नहीं लाया है, पर साडी टीम बैनर TV 84 का खालिस्तान जिंदाबाद का बैनर उस मुकाम ते सी। और इस सारे दे पीरियड उन्होंने भी मैं इनपुट लई, ਜਿਹੜੇ ਰਾਈਵਲ ਨੇ ਉਹਨਾਂ ਦੇ ਵੀ ਇਨਪੁਟ ਲਈ, ਔਰ ਜਿਹੜੇ ਹੋਰ ਨਿਊਟਰਲ ਨੇ ਉਹਨਾਂ ਦੇ ਵੀ ਲਈ। ਟ੍ਰੈਫਲਗਾਰ ਸਕੁਆਇਰ ਦਾ ਔਰ ਈਵਨ ਦੂਰ ਦੂਰ ਤੱਕ ਫੁੱਟਪਾਥਸ ਜਿਹੜੇ ਨੇ ਉਹਨਾਂ ਦਾ ਕੋਈ 1 ਇੰਚ ਥਾਂ ਵੀ ਐਸੀ ਨਹੀਂ ਸੀ ਜਿੱਥੇ ਕੋਈ ਬੈਠਾ ਨਾ ਹੋਏ ਔਰ ਉਹਦੇ ਲਈ ਪਾਰਟਿਸਿਪੈਂਟ ਨਾ ਹੋਏ। ਔਰ ਜਿਹੜੀ ਦੂਸਰੀ ਗੱਲ, ਬਹੁਤ ਵਾਰ ਅਸੀਂ ਜਦੋਂ ਇੱਥੇ ਰੱਖਦੇ ਹਾਂ, ਇੱਕ ਸਾਨੂੰ ਵੀ ਕਈ ਵਾਰੀ ਸ਼ਿਕਾਇਤ ਹੁੰਦੀ ਹੈ ਕਿ ਬਹੁਤੇ ਸਭ ਤੋਂ ਜ਼ਿਆਦਾ ਜਾ ਕੇ ਲੰਗਰ 'ਚ ਵੜ ਜਾਂਦੇ ਨੇ। ਜੀ, ਲੰਗਰ ਦਾ ਤਾਂ ਕੁਝ ਨਹੀਂ ਸੀ ਉੱਥੇ, ਨਾ ਪਾਣੀ ਨਾ ਚਾਹ ਨਾ ਕੁਛ। ਸੋ ਮਤਲਬ ਕੋਈ ਇਹ ਨਹੀਂ ਕਹਿ ਸਕਦਾ ਕਿ ਲੰਗਰ ਛਕਣ ਆਇਆ ਜੀ, ਉੱਥੇ ਜਲੇਬੀਆਂ ਦਾ ਜਾਂ ਛੋਲੇ ਭਟੂਰਿਆਂ ਦਾ ਕੋਈ ਖਾਸ ਸਟਾਲ ਲੱਗੇ। ਹਾਂ ਨਹੀਂ, ਔਰ ਇਹ ਮੈਸੇਜ ਸੀ ਕਿ ਮੀਂਹ ਵੀ ਪਿਆ ਥੋੜਾ ਬਹੁਤ, ਛਤਰੀਆਂ ਵੀ ਫੜੀਆਂ ਹੋਈਆਂ ਸੀ। ਸੋ ਜਿਸ ਵੱਡੀ ਗਿਣਤੀ ਦੇ ਵਿੱਚ ਉੱਥੇ ਇਹ ਪ੍ਰੈਜ਼ੈਂਸ ਹੋਈ, ਔਰ ਉਹਨੂੰ ਹੁਣ ਇੱਕ ਪਾਸੇ 1.5 ਦਰਜਨ ਜਿਹੜੇ ਕਿਰਾਏ ਤੇ ਲਿਆਂਦੇ ਜਿਨ੍ਹਾਂ ਦੇ ਚਿਹਰਿਆਂ ਤੇ ਜਿਹੜਾ ਖੌਫ ਹੈ, ਉਹ ਤਾਂ ਜੇ ਕੋਈ ਦੋਗ ਸਿੰਘ ਵੀ ਉਧਰ ਨੂੰ ਹੁਣ ਵਿਚਾਰ ਸੀ MP ਨੇ ਉਹ ਰੋਕਿਆ ਹੋਇਆ ਸੀ ਨਾ ਜਾਂਦੇ ਤਾਂ ਉਹਨਾਂ ਨੇ ਬੈਨਰ ਬੁੱਲ ਛੱਡ ਕੇ ਦੌੜੇ ਪੈਰਾਂ ਜ਼ੋਰ ਦੇਣਾ ਸੀ ਉਹਨਾਂ ਨੇ। ਭਾਰਤ ਮਾਤਾ ਦੇ ਕੋਈ ਝੰਡੇ ਚੁੱਕਣ ਜੋਗਾ ਦਮ ਨਹੀਂ ਸੀ। ਔਰ ਇਹ ਜਿਹੜੇ ਸਾਰੇ ਹੀ ਹੈ ਔਰ ਕਵਰੇਜ ਉਹਨਾਂ ਦੀ ਸੀ ਕਿ hundreds of people join in both the rallies pro ਖਾਲਿਸਤਾਨ ਐਂਡ pro ਇੰਡੀਆ, ਇਹ ਦੱਸਣ ਦੇ ਲਈ ਕਿ ਜਿਵੇਂ ਉਧਰ ਵੀ ਆਏ ਹੋਏ ਸੀ। ਔਰ ਕੁੱਲ ਮਿਲਾ ਕੇ ਮੈਂ ਜਦੋਂ ਦੇਖਦਾ ਕਾਮਨ ਰਿਐਕਸ਼ਨ, ਇੱਕ ਵਕੀਲ ਬੀਬੀ ਦਾ ਰਿਐਕਸ਼ਨ ਸੀ, ਉਹਨਾਂ ਨੇ ਸਵੇਰੇ ਖੋਲਿਆ ਹੋਵੇਗਾ ਫੇਸਬੁੱਕ, ਜਦੋਂ ਉਹਨਾਂ ਨੇ ਮੈਸੇਜ ਲਿਖਿਆ, ਉਹਨਾਂ ਨੇ ਕਿਹਾ ਜੀ ਕਿ ਵੀ ਫੀਲ ਐਵੇਂ ਆ ਰਹੀ ਸੀ ਕਿ ਵੀ ਜਿਵੇਂ ਇੰਡੀਅਨ ਇੰਡੀਪੈਂਡੈਂਸ ਡੇ ਦੇ ਉੱਤੇ ਉਹ ਇੰਜੋਏ ਕਰਦੇ ਨੇ, ਸਾਨੂੰ ਲੱਗਦਾ ਸੀ ਕਿ ਵੀ ਸਾਡਾ ਅਸੀਂ ਖਾਲਿਸਤਾਨ ਡੇ ਜਿਹੜਾ ਹੈ ਉਹ ਸਾਡਾ ਇੰਡੀਪੈਂਡੈਂਸ ਡੇ ਹੈ। ਇਸ ਕਿਸਮ ਦੀ ਫੀਲਿੰਗ ਸੀ। ਔਰ ਫਿਰ ਜਿਵੇਂ ਸ਼ਾਇਦ ਤੁਹਾਡਾ ਵੀ ਕਮੈਂਟ ਸੀ, ਕਿਸੇ ਹੋਰ ਦਾ ਵੀ ਸੀ, ਉਹਨਾਂ ਨੇ ਕਿਹਾ ਵੀ ਇਹ ਤਾਂ ਇਵੇਂ ਸੀ ਜਿਵੇਂ ਝੰਡੇ ਜਾਂ ਦੂਜੇ ਕਿ ਵੀ ਸਾਡੀ ਕ੍ਰਿਕਟ ਦੀ ਟੀਮ ਜਿਹੜੀ ਹੈ ਉਹ ਵਿਨਰ ਹੈ, ਔਰ ਦੂਜੇ ਪਾਸੇ ਜਿਹੜੇ ਤਿਰੰਗਿਆਂ ਨਾਲ ਫੜੇ ਨੇ ਉਹ ਔਨ ਦਾ ਰਨ ਹੈ ਕਿ ਵੀ ਐਜ਼ ਇਫ ਲੂੰ ਕੰਡੇ ਖੜੇ ਹੋਣ ਵਾਲੀ ਜਿਹੜੀ ਫੀਲਿੰਗ ਕਿ ਵੀ ਤੁਹਾਨੂੰ ਆਪਣਤ ਮਹਿਸੂਸ ਹੋ ਰਹੀ ਹੈ। ਔਰ दूसरा और इस सारे चों असी समझते हैं कि भी ये साडी हैंड्स डाउन विक्ट्री, और मैं ये जरूर जिहड़ा बेशक भी बहुत वड्डी प्राप्ति है, सिक्स फॉर जस्टिस वधाई दी हकदार है, पर इस गल नूं जिवें भंगाणी दे जंग च 10वें पातशाह ने जंग फतेह करन तो बाद जो फरमाया कि जीत भई मेरी कृपा काल केरी, इस गल दा सानू और मैं ਅੱਜ ਵੀ 2-3 ਜਿਹੜੇ ਖਾਸ ਸਾਡੇ ਐਕਸਪਰਟ ਮੈਂ ਉਹਨਾਂ ਨੂੰ ਕਹਿੰਦਾ, ਹਾਲਾਂ ਉਹ ਪਿਆਰ ਨਾਲ ਕਹਿੰਦੇ ਨੇ ਨਹੀਂ ਜੀ ਅਸੀਂ ਤੁਹਾਡੇ ਤੋਂ ਸਿੱਖਦੇ ਹਾਂ ਜੀ, ਉਹਨਾਂ ਦੇ ਨਾਲ ਵੀ ਗੱਲਬਾਤ ਹੋ ਰਹੀ ਸੀ। ਤੇ ਮੇਰਾ ਹੁੰਦਾ ਹੈ ਕਿ ਵੀ ਇਹ ਸਟੈਪ ਜਦੋਂ ਕੁਝ ਹੋਇਆ ਹੈ ਉਸ ਤੋਂ ਇੱਕ ਸਟੈਪ ਅੱਗੇ ਸੋਚੋ। ਤਾਂ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਜੀ ਵਾਟ ਕੈਨ ਗੋ ਰੌਂਗ, ਬਿਲਕੁਲ ਵਾਟ ਦਾ ਇੰਡੀਅਨ ਗਵਰਨਮੈਂਟ ਵਿਲ ਡੂ। ਮੈਂ ਕਿਹਾ ਵੀ ਇਹ ਹੈਂਡਸ ਡਾਊਨ ਵਿਕਟਰੀ ਹੈ, ਇਹ ਜਿੱਤ ਸਤਿਗੁਰੂ ਨੇ ਦਿੱਤੀ ਹੈ, ਔਰ ਇੰਨੇ ਵਿਰੋਧ ਦੇ ਬਾਵਜੂਦ ਕਨਫਿਊਜ਼ਨ ਆਪਣਿਆਂ 'ਚ ਵੀ ਸੀ ਕੁਛ ਹੱਦ ਤੱਕ, ਉਹਨਾਂ ਸਾਰਿਆਂ ਦੇ ਬਾਵਜੂਦ ਇਹ ਜਿਹੜੀ ਯੂਨੀਕ ਸਕਸੈਸ ਹੈ ਉਹ ਕੀ ਕਰਨਗੇ। ਔਰ ਉਹਨਾਂ ਨੇ ਇੱਕ ਜਿਹੜੇ ਸੱਜਣ ਨੇ ਉਹਨਾਂ ਨੇ ਇਹ ਗੱਲ ਕਹੀ, ਉਹਨਾਂ ਨੇ ਕਿਹਾ ਜੀ ਆਲਰੇਡੀ ਬਹੁਤ ਸਾਰੀ, ਉਹਨਾਂ ਨੇ ਕਿਹਾ ਜੀ ਯਾਦ ਕਰੋ ਕਿ ਜਸਟਿਨ ਟਰੂਡੋ ਨੂੰ ਬੇਇੱਜ਼ਤ ਤਾਂ ਉਹਨਾਂ ਨੇ ਕੀਤਾ ਹੀ ਉੱਥੇ ਗਿਆ ਨੂੰ, ਉਹਦੀ ਵਿਜ਼ਿਟ ਨੂੰ, ਦੂਜੇ ਵੀ ਉਹਦੇ ਆਉਣ ਤੋਂ ਬਾਅਦ ਕਿਵੇਂ ਉਹਨਾਂ ਦੀ ਜਿਹੜੀ ਅਨਅਕਾਊਂਟਡ ਮਨੀ ਹੈ, ਜਿਹੜੇ ਅਮਰੀਕਾ ਜਾਂ ਕੈਨੇਡਾ ਦੇ ਜਾਂ ਆਸਟ੍ਰੇਲੀਆ ਦੇ ਮੇਨ ਸਟ੍ਰੀਮ ਮੀਡੀਆ 'ਚ ਵੀ ਵੜੇ ਹੋਏ ਨੇ, ਉਹਦੇ 'ਚ ਅਗਲੇ 2 ਹਫ਼ਤੇ ਉਹਦੇ ਆਮਦ ਤੋਂ ਬਾਅਦ ਵੀ ਐਂਟਾਈ ਸਿੱਖ ਆਰਟੀਕਲ ਛਪਦੇ ਰਹੇ, ਲਿਖਤਾਂ ਇਲੈਕਟ੍ਰੋਨਿਕ, ਔਰ ਈਵਨ ਇੱਥੋਂ ਤੱਕ ਚਲੇ ਗਏ ਕਿ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੀ ਜਿਹੜਾ ਹੁਣ ਉਹ ਦੌੜ ਗਿਆ ਉੱਥੋਂ, ਦੀਪਕ ਓਬਰਾਏ ਕੈਲਗਰੀ ਦਾ ਸੀ, ਹੁਣ ਨਹੀਂ ਲੜੀ ਉਹਨੇ MP ਤੋਂ ਨੂੰ ਕਿਉਂਕਿ ਸਿੱਖਾਂ ਨੇ ਮਾਰਕ ਕਰ ਲਿਆ, ਉਹ ਲੀਡ ਕਰ ਰਿਹਾ ਸੀ ਕੰਜ਼ਰਵੇਟਿਵ ਪਾਰਟੀ ਦਾ, ਕਿ ਵੀ ਇੱਕ ਜਿਹੜੀ ਡਾਇਸਪੋਰਾ ਸਿੱਖਾਂ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਹੋਰ ਵੀ ਬਹੁਤ ਸਾਰਾ ਪੈਸਾ ਪੰਪ ਹੋਏਗਾ, ਔਰ ਇਹ ਮੇਨ ਸਟ੍ਰੀਮ ਮੀਡੀਆ ਰਾਹੀਂ ਵੀ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਵੀ ਇੰਡੀਅਨ ਮਿਸ਼ਨ ਨੇ ਕਿਹਾ ਕਿ ਜੀ ਸਿੱਖ ਜਿਹੜੇ ਨੇ ਇਸ ਟਾਈਪ ਦੀਆਂ ਰੈਲੀਜ਼ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ ਦੂਸਰੀਆਂ ਸਿੱਖ ਪੋਪੂਲੇਟਡ ਏਰੀਆਜ਼ ਕਰ ਸਕਦੇ ਨੇ, ਔਰ ਅਸੀਂ ਉਹਨਾਂ ਨੂੰ ਬਰੀਫ ਕਰਾਂਗੇ ਕਿ ਦੂਸਰਾ। ਸੋ ਇਸ ਤੋਂ ਇਲਾਵਾ ਇੱਕ ਜਿਹੜਾ ਮੇਰਾ ਫੀਅਰ ਸੀ, ਔਰ ਜਿਹਨੂੰ ਅਸੀਂ ਜਦੋਂ ਫਰਾਈਡੇ ਦਾ ਸ਼ੋਅ ਕੀਤਾ ਤੇ ਭੈਣ ਜੀ ਮਨਮੰਥਨ ਕੌਰ ਔਰ ਹੋਰਨਾਂ ਨੇ ਵੀ ਇਸ ਗੱਲ ਦੇ ਉੱਤੇ ਬਹੁਤ ਸਾਰਿਆਂ ਦੀਆਂ ਥਰਡ ਸੈਗਮੈਂਟ ਹੀ ਸਾਡਾ ਬੈਸਟ ਵਿਸ਼ੇਸ ਸੀ, ਜਿਹੜਾ ਇੱਕ ਫੀਅਰ ਸੀ ਕਿ ਹਿੰਸਾ ਨਾ ਕੋਈ ਕ੍ਰੀਏਟ ਕਰਨ। ਸੋ ਮੈਂ ਸਮਝਦਾ ਹਾਂ ਵੀ ਜਿਸ ਤਰੀਕੇ ਦੇ ਨਾਲ ਸਮੁੱਚਾ ਜਿਹੜਾ ਇਹ ਪ੍ਰਬੰਧ ਕੀਤਾ ਗਿਆ ਸੀ, ਸਟੇਜ ਤੋਂ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ, ਹਾਲਾਂਕਿ ਇਸ ਦੇ ਉੱਤੇ
ਜਦੋਂ ਉਹਨਾਂ ਦੀ ਟੀਮ ਇੱਥੇ ਆਏਗੀ ਅਸੀਂ ਕੁਝ ਸਾਡੇ ਸੁਜੈਸ਼ਨਸ ਨੇ ਜਿਹੜਾ ਜਿਹਨੂੰ ਅਸੀਂ ਇਨਰ ਐਨਾਲਿਸਿਸ ਕਹਿੰਦੇ ਉਹ ਮੈਂ ਆਪਣੀ ਇਨਪੁਟ ਵੀ ਦਿਆਂਗਾ। ਪਰ ਕੁੱਲ ਮਿਲਾ ਕੇ ਇਸ ਸਾਰੇ ਦਾ 2.5-3 ਘੰਟੇ ਸਮੂਥ ਹੋਣਾ, ਬਿਲਕੁਲ ਉਸ ਸਾਰੇ ਚੋਂ ਜਿਹੜਾ ਉਹ ਸਾਡਾ ਔਰ ਸਟਰੈਂਥ ਦਾ ਨਿਕਲਣਾ। ਔਰ ਇੱਕ ਜਿਵੇਂ ਸੱਜਣ ਨੇ ਇੰਗਲੈਂਡ ਤੋਂ ਹੀ ਕਾਲ ਕਰਕੇ ਕਿਹਾ ਕਿ ਉਹਨਾਂ ਨੇ ਕਿਹਾ ਜੀ ਹੁੰਦਾ ਇਹ ਹੈ ਵੀ ਅੱਜ ਤੱਕ ਉਹ ਕਹਿੰਦੇ ਜੀ ਸਾਨੂੰ ਬੜਾ ਸਰੂਰ ਆਇਆ। ਮੈਂ ਕਿਹਾ ਜੀ ਕਿਵੇਂ ਸਰੂਰ? ਤਾਂ ਚਲੋ ਕਹਿੰਦੇ ਜੀ ਸਰੂਰ ਇਹ ਆਇਆ ਵੀ ਅੱਜ ਤੱਕ ਤਾਂ ਅਸੀਂ ਪ੍ਰੋਟੈਸਟ ਕਰਦੇ ਹਾਂ, ਉਹਨਾਂ ਦੀਆਂ ਐਮਬੈਸੀਆਂ ਕੌਂਸਲੇਟਾਂ ਉਹ ਆ ਗਏ, ਪਹਿਲੀ ਵਾਰ ਉਹਨਾਂ ਨੇ ਸਾਡੇ ਖਿਲਾਫ ਪ੍ਰੋਟੈਸਟ ਕੀਤਾ। ਸਾਨੂੰ ਲੱਗਾ ਵੀ ਅਸੀਂ ਜਿਹੜੇ ਆ ਮੋਰ ਪਾਵਰਫੁਲ ਹੈ ਕਿ ਵੀ ਉਹ ਜਿਹੜੇ ਨੇ ਅੱਜ ਉਹ ਬਾਹਰ ਖੜੇ ਨੇ ਔਰ ਅਸੀਂ ਜਿਹੜਾ ਟ੍ਰੈਫਿਕਰ ਸਕੇਅਰ ਤੇ ਕਬਜ਼ਾ ਕਰਕੇ ਬੈਠੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਜਿਹੜਾ ਕਾਮਨ ਸਿੱਖ ਦਾ ਰਿਐਕਸ਼ਨ ਹੈ ਔਰ ਇਹ ਹਮੇਸ਼ਾ ਹੀ ਜਿਹੜੀ ਹਰ ਜਿਹਨੂੰ ਕਹਿੰਦੇ ਨੇ ਕਿ ਸੰਗਤ ਦੀ ਆਵਾਜ਼ ਹੁੰਦੀ ਹੈ ਜਾਂ ਆਮ ਇੱਕ ਸਧਾਰਨ ਜਿਹਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ, ਔਰ ਉਹ ਤੁਸੀਂ ਸੋਸ਼ਲ ਮੀਡੀਆ ਤੇ ਜੇ ਦੇਖਣਾ ਕਿ ਦੁਸ਼ਮਣ ਦੇ ਖੈਮੇ 'ਚ ਕੀ ਹੋਇਆ ਤੇ ਉਹ ਵੀ ਤੁਹਾਨੂੰ ਪਲੇਸ਼ਰ ਦਿੰਦਾ ਹੈ ਕਿ ਭਾਈ ਕੀ ਇਹ ਸਾਰੇ 'ਚ। ਔਰ ਉਹਦੇ 'ਚ ਅਸੀਂ ਆਪਣੀ ਤਾਕਤ ਨੂੰ ਅੰਡਰ ਐਸਟੀਮੇਟ ਕਰਕੇ ਨਾ ਦੇਖੀਏ, ਕਿਉਂਕਿ ਉਸ ਨੇ ਈਵਨ ਜਦੋਂ ਇਸ ਰੈਲੀ ਦੀਆਂ ਜਾਂ ਉਸ ਤੋਂ ਪਹਿਲਾਂ ਇੰਡੀਅਨਸ ਦਾ ਸੀ ਇਹਨਾਂ ਨੇ ਉਹਦੀਆਂ ਵੀਡੀਓਜ਼ ਵਾਇਰਲ ਹੋਈਆਂ ਤੇ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਨੇ ਵੀ ਰਿਮਾਰਕੇਬਲ ਉਸ ਨੂੰ ਕਿਹਾ। ਔਰ ਜਿਹੜੀ ਗੱਲ ਇਹਨਾਂ ਦਾ ਮੇਨ ਸਟ੍ਰੀਮ ਮੀਡੀਆ ਨੇ ਖਾ ਗਿਆ ਔਰ ਦੂਜੇ ਵੀ ਖਾ ਗਏ ਕਿ ਤਮਿਲਾਂ ਨੇ, ਔਰ ਇਹ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਕਨਫੈਡਰੇਸ਼ਨ ਆਫ ਤਮਿਲ ਨੈਸ਼ਨਲਿਸਟ ਗਰੁੱਪਸ, ਉਹਨਾਂ ਦੇ ਘੱਟੋ ਘੱਟ ਮੇਰੇ ਕੋਲ 5 ਟਵਿੱਟਰ ਲਿੰਕ ਨੇ ਉਹਨਾਂ ਦੇ ਡਿਫਰੈਂਟ ਗਰੁੱਪਸ ਦੇ ਜਿਨ੍ਹਾਂ ਨੇ ਫੁੱਲ ਸਪੋਰਟ ਥਰੋ ਕੀਤੀ ਕਿ ਅਸੀਂ ਸਿੱਖਾਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਖਾਲਿਸਤਾਨ ਦੀ ਮੰਗ ਦੀ ਹਮਾਇਤ ਕਰਦੇ ਹਾਂ। ਔਰ ਮੈਂ ਸਮਝਦਾ ਵੀ ਸਾਨੂੰ ਇਸ ਗੱਲ ਦਾ ਜ਼ਰੂਰ ਆਉਣ ਵਾਲੇ ਪੀਰੀਅਡ 'ਚ ਵੀ ਚੰਗੀ ਗੱਲ ਸੀ ਕਿ ਇਸ ਰੈਲੀ ਦੇ ਫਰੀडम ਰੈਲੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ 29 ਅਪ੍ਰੈਲ 1986 ਦੀ ਹੈ, ਇਸ ਗੱਲ ਬਾਰੇ ਭੁਲੇਖਾ ਨਾ ਹੋਏ ਕਿ ਕੁਛ ਨੇ ਹਾਲਾਂਕਿ ਇਸ ਦੇ ਉੱਤੇ ਸਵਾਲ ਰੇਜ਼ ਕੀਤੇ। ਮੈਂ ਕਿਹਾ ਵੀ ਨਹੀਂ, ਉਹਨਾਂ ਦੇ ਤੁਸੀਂ ਇੰਟਰਵਿਊ ਦੇਖ ਸਕਦੇ ਹੋ ਕਿ ਜਿਹੜਾ ਬੇਸਿਕ ਹੈ ਉਹ ਉਹੀ ਹੈ ਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਇਹ ਇਸ ਦਾ ਫੋਲੋ ਅਪ ਹੈ ਕਾਨੂੰਨੀ ਤੌਰ ਦੇ ਉੱਤੇ। ਔਰ ਨਵੰਬਰ 2020 ਦੇ ਵਿੱਚ ਜਿਸ ਹਫਤੇ 'ਚ ਨਵੰਬਰ 'ਚ ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ, ਦਿੱਲੀ ਤੋਂ ਲੈ ਕੇ ਔਰ ਕੰਨਿਆ ਕੁਮਾਰੀ ਤੱਕ ਕੋਈ ਥਾਂ ਐਸੀ ਨਹੀਂ ਸੀ ਜਿੱਥੇ ਕੋਈ ਨਾ ਕੋਈ ਵਾਕਿਆ ਨਾ ਹੋਇਆ ਹੋਏ, ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਹੋਏ। ਸੋ ਉਸ ਨੂੰ ਐਲਾਨਿਆ ਗਿਆ ਕਿ ਇਹ ਜਿਹੜਾ ਰੈਫਰੈਂਡਮ ਕਰਵਾਇਆ ਜਾਏਗਾ। ਟੈਕਨੀਕਲਿਟੀਜ਼ ਤਾਂ ਬਾਅਦ 'ਚ ਆ ਜਾਂਦੀਆਂ ਨੇ। ਸੋ ਕੁੱਲ ਮਿਲਾ ਕੇ ਆਲਮੋਸਟ ਰਫਲੀ 2 ਸਾਲ ਦਾ ਸਮਾਂ ਵੀ ਹੈ ਔਰ ਇਸ ਨੂੰ ਕਿਵੇਂ ਫੋਲੋ ਅਪ ਕਰਨਗੇ, ਕੁਝ ਚੀਜ਼ਾਂ ਨੇ ਉਹ ਵੀ ਕਲੋਜ਼ ਟੂ ਦਾ ਚੈਸਟ ਰੱਖਦੇ ਨੇ ਔਰ ਸ਼ਾਇਦ ਇਹ ਇੰਪੋਰਟੈਂਟ ਵੀ ਹੁੰਦਾ ਹੈ ਕੁਝ ਹਾਲਾਤਾਂ ਦੇ ਵਿੱਚ। ਪਰ ਮੈਂ ਸਮਝਦਾ ਵੀ ਇਸ ਸਾਰੇ ਦੇ ਨਾਲ ਜਿਹੜੀ ਸਾਡੀ ਖਾਲਿਸਤਾਨ ਦੀ ਸਟਰਗਲ ਹੈ ਉਸ ਨੂੰ ਠੁੰਮਣਾ ਮਿਲਿਆ ਅਵੇਅਰਨੈਸ ਦੇ ਮਾਮਲੇ 'ਚ ਵੀ, ਇੰਟਰਨੈਸ਼ਨਲੀ ਅਸੀਂ ਜਿਹੜਾ ਔਰ ਉਹਦੇ 'ਚ ਬੇਸ਼ੱਕ ਹਰ ਇੱਕ ਦੀ ਪਰਫਾਰਮੈਂਸ ਰਿਮਾਰਕੇਬਲ ਸੀ। ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਚਾਰ ਚਫੇਰੇ ਫਿਜ਼ਾ 'ਚ ਸਨ, ਪਰ ਦੋਨੋਂ ਹੀ ਜਿਹੜੇ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਮੁੱਦਿਆਂ ਦੇ ਅਟਰਨੀ ਸੀ ਜਿਨ੍ਹਾਂ ਦਾ ਨੇ ਬੜੀ ਖੂਬਸੂਰਤੀ ਦੇ ਨਾਲ ਜਿਹੜਾ ਉਹ ਕੇਸ ਪ੍ਰੈਜ਼ੈਂਟ ਕੀਤਾ ਕਿ ਸਿੱਖਾਂ ਦਾ ਕਿਵੇਂ ਹੱਕ ਬਣਦਾ, ਕਿਵੇਂ ਖਿੱਤਾ ਜਿੱਥੇ ਤੁਹਾਡੀ ਸਾਂਝ ਹੈ ਮਜ਼ਹਬ ਦੀ, ਬੋਲੀ ਦੀ, ਪਰਸੀਕਿਊਸ਼ਨ ਤੁਹਾਡੀ ਟੁਗੈਦਰ ਹੋਈ ਹੈ ਔਰ ਆਲਰੇਡੀ ਤੁਸੀਂ ਦੂਸਰੇ ਯਤਨ ਕਰ ਲਏ ਨੇ ਔਰ ਤੁਹਾਡੇ ਕੋਲ ਕੋਈ ਥਾਂ ਨਹੀਂ ਹੈ ਔਰ ਤੁਸੀਂ ਉਸ ਨੂੰ ਜਿਹੜਾ ਆਪਣੀ ਤੁਹਾਡਾ ਹੱਕ ਬਣਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ। ਸੋ ਉਹਨੇ ਘੱਟੋ ਘੱਟ ਯੰਗਰ ਜਨਰੇਸ਼ਨ ਔਰ ਇੱਕ ਪਾਰਟ ਜਿਹੜਾ ਹੋਰ ਵੀਰ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ, ਉਹਨਾਂ ਨੇ ਕਿਹਾ ਕਿ ਜੀ 80% ਜਿਹੜਾ ਇਹ ਉੱਥੋਂ ਦੇ ਦਾ ਕਹਿਣਾ ਸੀ ਕਿ ਯੰਗਰ ਜਿਹੜੇ ਨੇ ਯੰਗਸਟਰਸ ਉਹ ਬੜੇ ਉਤਸ਼ਾਹ ਦੇ ਨਾਲ ਆਏ ਔਰ ਟੂਵਰਡਸ ਦਾ ਨੈਗੇਟਿਵਿਟੀ ਜਿਵੇਂ ਵੀਰ ਬਲਜਿੰਦਰ ਸਿੰਘ ਅੱਜ ਸੁਣਾ ਰਹੇ ਸੀ ਗੱਲ, ਹਾਲਾਂਕਿ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੋਣਾ, ਉਹਨਾਂ ਨੇ ਕਿਹਾ ਜੀ ਕਿ ਜੀ ਦੇਖੋ ਕੀ ਹੋਇਆ ਉਹਦੇ ਨਾਲ ਕਿਹੜਾ ਮਿਲ ਗਿਆ ਜਾਂ ਕੀ ਹੋ ਗਿਆ, ਤੇ ਉਹ ਕਹਿਣ ਲੱਗੇ ਜੀ ਕਿਸੇ ਨੇ ਇਹ ਲਿਖਿਆ ਕਿ ਵੀ ਇੱਕ ਨਿਹੰਗ ਸਿੰਘ ਰੇਲਵੇ ਸਟੇਸ਼ਨ ਤੇ ਆਇਆ ਔਰ ਉਹਨੂੰ ਕਿਹਾ ਸਟੇਸ਼ਨ ਮਾਸਟਰ ਨੂੰ ਕਿ ਮੈਂ ਫਲਾਂ ਥਾਂ ਜਾਣਾ, ਗੱਡੀ ਕਦੋਂ ਆਉਣੀ? ਉਹਨੇ ਕਿਹਾ ਜੀ ਗੱਡੀ ਤਾਂ 15 ਮਿੰਟ ਨੂੰ ਆਉਣੀ ਹੈ ਪਰ ਜਿਹੜਾ ਇੱਥੇ ਰੁਕਣੀ ਨਹੀਂ ਹੈ। ਉਹ ਕਹਿੰਦਾ ਜੀ ਰੁਕਣੀ ਕਿੱਦਾਂ ਨਹੀਂ ਹੈ, ਇਹਨੂੰ ਰੋਕ ਕੇ ਅਸੀਂ ਦਿਖਾਵਾਂਗੇ। ਉਹ ਜਦੋਂ ਗੱਡੀ ਆਉਣ ਦਾ ਟਾਈਮ ਨੇੜੇ ਹੋਇਆ ਕਿਰਪਾਨ ਕੱਢ ਕੇ ਜਿਹੜਾ ਉਹ ਪਟੜੀ ਦੇ ਉੱਤੇ ਖਲੋ ਗਿਆ, ਉਹ ਦੂਰੋਂ ਜਿਹੜਾ ਉਹ ਗੱਡੀ ਆਈ ਉਹਨੇ ਆਪਣੇ ਚੀਕਾਂ ਮਾਰੀਆਂ, ਜੋ ਵੀ ਹੁੰਦਾ ਗੱਡੀਆਂ ਦਾ, ਬ੍ਰੇਕਾਂ ਬਰੂਕਾਂ ਵੀ ਲਾਈਆਂ,
ਤੇ ਜਿਉਂ ਹੀ ਗੱਡੀ ਨੇੜੇ ਆਈ ਨਿਹੰਗ ਸਿੰਘ ਜੰਪ ਮਾਰ ਕੇ ਪਟੜੀ ਤੋਂ ਪਾਸੇ ਹੋ ਗਿਆ, ਗੱਡੀ ਨਿਕਲ ਗਈ ਜੀ। ਉਹ ਸਟੇਸ਼ਨ ਮਾਸਟਰ ਕਹਿੰਦਾ ਲੈ ਤੂੰ ਚੜ ਗਿਆ। ਉਹ ਕਹਿੰਦਾ ਚੜਿਆ ਕਿ ਨਹੀਂ, ਚੀਕਾਂ ਕਢਾਤੀਆਂ। ਉਹਨਾਂ ਨੇ ਕਿਹਾ ਜੀ ਘੱਟੋ ਘੱਟ ਇੰਡੀਅਨ ਖਾਲਸਾ ਬਣਿਆ ਕਿ ਨਹੀਂ, ਪਰ ਉਹ ਇੰਡੀਅਨ ਗਵਰਨਮੈਂਟ ਦਾ ਦੇਖ ਲਓ ਵੀ ਜਿਹੜੀਆਂ ਚੀਕਾਂ ਕਢਾਈਆਂ ਨੇ ਵੀ ਇਹਨੂੰ ਹੀ ਪ੍ਰਾਪਤੀ ਸਮਝ ਲਓ। ਸੋ ਮੈਂ ਸਮਝਦਾ ਵੀ ਇਹ ਇੱਕ ਰਿਮਾਰਕੇਬਲ ਸ਼ੋ ਆਫ ਸਟਰੈਂਥ ਸੀ। ਔਰ ਇਹਦੇ 'ਚ ਇੱਕ ਪਾਰਟ ਜਿਹੜਾ ਔਰ ਮੈਂ ਇਹਦੇ 'ਚ ਸਾਡੇ ਭੈਣ ਜੀ ਅਮਨਜੋਤ ਕੌਰ ਜਿਹੜੇ ਸਾਨੂੰ ਲਗਾਤਾਰ ਲਿਖਦੇ ਰਹੇ ਔਰ ਇਸ ਪਿਛਲੇ 4 ਦਿਨ 'ਚ ਵੀ ਉਹਨਾਂ ਦੀਆਂ 4-5 ਈਮੇਲਸ, ਔਰ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਦੀ ਜਿੰਨੀ ਇਨਫੋਰਮੇਸ਼ਨ ਇੱਕ ਥਾਂ ਤੇ ਇਕੱਠੀ ਹੁੰਦੀ ਹੈ, ਘੰਟਿਆਂ ਬੱਧੀ ਰਿਸਰਚ ਤੋਂ ਬਾਅਦ ਵੀ ਅਸੀਂ ਸ਼ਾਇਦ ਉਨੀ ਇਨਫੋਰਮੇਸ਼ਨ ਨਾ ਲੈ ਸਕੀਏ। ਔਰ ਉਹਨਾਂ ਨੇ ਜਦੋਂ ਇਸ ਸਾਰੇ ਤੋਂ ਬਾਅਦ ਆਫਟਰ ਇਫੈਕਟ ਇੱਕ ਤਾਂ ਉਹਨਾਂ ਨੇ ਬੜਾ ਜ਼ਬਰਦਸਤ ਵਧਾਈ ਦਾ ਪੱਤਰ ਲਿਖਿਆ ਔਰ ਉਹਦੇ ਤਾਂ ਚਲੋ ਜੋ ਗੱਲਾਂ ਨੇ ਮੈਂ ਆਲਰੇਡੀ ਡਿਸਕਸ ਕਰ ਵੀ ਲਈਆਂ ਨੇ, ਪਰ ਉਹਨਾਂ ਨੇ ਅੱਜ ਹੁਣ ਇਸ ਸਾਰੇ ਦਾ ਇੰਪੈਕਟ ਪਿੱਛੇ ਕੀ ਹੈ, ਜਿਵੇਂ ਮੈਂ ਕਿਹਾ ਵੀ ਮੈਂ ਜਿਹੜੇ ਮਾਹਿਰ ਨੇ ਉਹਨਾਂ ਨੂੰ ਜਿਹੜਾ ਪੁੱਛਿਆ ਕਿ ਭਾਈ ਕੀ ਹੋਏਗਾ, ਕਿ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਕਿਉਂਕਿ ਅੱਜ 13 ਅਗਸਤ ਹੈ, 2 ਦਿਨ ਬਾਅਦ 15 ਅਗਸਤ ਹੈ। ਵੈਸੇ ਵੀ ਜੇ ਤੁਸੀਂ ਉਹਨਾਂ ਦੀ 15 ਅਗਸਤ ਤੇ 26 ਜਨਵਰੀ ਦੀ ਹਿਸਟਰੀ ਦੇਖੋ, ਉਹਦੇ ਨੇੜੇ ਤੇੜੇ ਆ ਕੇ ਉਹ ਕੋਈ ਨਾ ਕੋਈ ਅੱਤਵਾਦੀ ਹਮਲੇ ਦਾ ਡਰ ਤੇ ਫਲਾਣਾ ਢਿਮਕਾ ਕਰਕੇ ਐਕਸਟਰਾ ਸਿਕਿਉਰਿਟੀ ਤੇ ਇਧਰ ਉਧਰ ਦੀ ਗੱਲ ਕਰਦੇ ਨੇ। ਪਰ ਹੁਣ ਉਹਨਾਂ ਦੇ ਕੋਲ ਇਹ ਬਹਾਨਾ ਵੀ ਬਣ ਗਿਆ 12 ਅਗਸਤ ਦੀ ਰੈਲੀ ਦਾ, ਔਰ ਉਹਨਾਂ ਨੇ ਇਸ ਵੇਲੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਖੌਫ ਦਾ ਮਾਹੌਲ ਬਣਾਇਆ ਹੋਇਆ। ਬਹੁਤ ਸਾਰੇ ਹਿੰਦੂ ਤਵੀ ਹਾਲਾਂ ਅਖੌਤੀ ਸ਼ਿਵ ਸੈਨਾ ਨੇ ਲੁਧਿਆਣੇ ਤੇ ਸ਼ਾਇਦ ਫਿਰੋਜ਼ਪੁਰ 2 ਥਾਂ ਤੇ ਵੀ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ। ਰੈਫਰੈਂਡਮ 2020 ਦੇ ਪੁਤਲੇ ਸਾੜ ਰਹੇ ਨੇ, ਉਹ ਖੜੇ ਕੀਤੇ ਹੁੰਦੇ ਨੇ ਏਜੰਸੀਆਂ ਨੇ। ਪਰ ਹੁਣ ਜਿਹੜੇ ਨੇ ਕਿਉਂਕਿ ਇੱਥੇ ਤਾਂ ਉਹ 1.5 ਦਰਜਨ ਜਿਹੜੇ ਸੀ ਉਹਨਾਂ 'ਚ ਕੋਈ ਪੱਗ ਵਾਲਾ ਇਹਨਾਂ ਨੂੰ ਨਹੀਂ ਮਿਲਿਆ, ਪਰ ਉੱਥੇ ਰੈਂਟਾ ਸਿੱਖ ਕਾਫੀ ਇਕੱਠੇ ਕਰ ਲਏ ਨੇ ਬੀਜੇਪੀ ਨੇ। ਉਹਨਾਂ ਦੇ ਪੱਗਾਂ ਜਿਨ੍ਹਾਂ ਦੇ ਹੈਗੀਆਂ ਨੇ ਮੋਟਰਸਾਈਕਲਾਂ ਦੇ ਉੱਤੇ ਤਿਰੰਗਾ ਲਾ ਕੇ ਤੇ ਭਾਰਤ ਮਾਤਾ ਕੀ ਜੈ ਕਰਦੇ ਚੰਡੀਗੜ੍ਹ ਦੀਆਂ ਦੂਜੀਆਂ ਤੀਜੀਆਂ ਸੜਕਾਂ ਤੇ ਘੁੰਮ ਰਹੇ ਨੇ। ਔਰ ਜਿਹੜਾ ਇੰਡੀਅਨਸ ਔਨ ਫਾਇਰ rattled after 6 show of strength at London, ਰੈਟਲਿੰਗ ਸਨੇਕ ਵੀ ਹੁੰਦਾ, ਉਹ ਅੱਧੇ ਮੀਲ ਤੱਕ ਆਵਾਜ਼ ਆਉਂਦੀ ਹੈ ਯਾਰ, ਰੈਟਲ ਕਰ ਰਹੇ ਨੇ। ਔਰ ਇਹ ਜਿਹੜਾ ਉਹਨਾਂ ਨੂੰ ਸਾਰਾ ਚੱਲ ਰਿਹਾ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜੈਨੋਸਾਈਡਲ ਇੰਡੀਅਨ ਸਟੇਟ ਦੀ ਗੱਲ ਹੋਈ ਔਰ ਇੰਡੀਪੈਂਡੈਂਸ ਮੰਗੀ ਗਈ, ਤੇ ਇਹ ਜਿਹੜਾ ਇਸ ਸਾਰੇ ਚੋਂ ਨਾਓ ਇੰਡੀਆ ਇਜ਼ ਅਨਏਬਲ ਟੂ ਟੇਕ ਇਟ ਐਂਡ देयर ਮੀਡੀਆ ਇਜ਼ ਟ੍ਰਾਈਂਗ ਇਟਸ ਬੈਸਟ ਟੂ ਪ੍ਰੂਵ ਰੈਲੀ ਵਾਜ਼ ਫਲॉप, though it was attended by thousands, covered by international media, and it was pro-India rally that had no takers. So even Amrinder, ਇਹਨਾਂ ਦਾ ਆਲੇ ਦੀ ਔਲਾਦ, ਉਹ ਵੀ ਕਹਿ ਰਹੇ ਜੀ ਫਲॉप ਹੋ ਗਿਆ, ਫੇਲ ਹੋ ਗਿਆ, ਉੱਥੇ ਕੋਈ ਗਿਆ ਹੀ ਨਹੀਂ। ਔਰ ਹੁਣ ਜਦੋਂ ਤੁਸੀਂ ਇਸ ਹੱਦ ਤੱਕ ਝੂਠ ਬੋਲ ਸਕਦੇ ਹੋ, ਫਿਰ ਤਾਂ ਮੇਰਾ ਖਿਆਲ ਹੈ ਜਿਹੜਾ ਵੀ ਝੂਠ ਦਾ ਇਹਨਾਂ ਦਾ ਦੇਵੀ ਜਾਂ ਦੇਵਤਾ ਪਤਾ ਨਹੀਂ ਕੋਈ ਬਣਾਇਆ ਹੋਣਾ, ਸਾਰੇ ਝੂਠੇ ਨੇ ਵੈਸੇ ਤਾਂ, ਤੇ ਉਹ ਵੀ ਕਹਿੰਦਾ ਹੋਣਾ ਵੀ ਵਾਹ ਵਾਹ ਵਾਹ। ਉਹ ਕਹਿੰਦਾ ਹੋਣਾ ਕੈਪਟਨ ਅਮਰਿੰਦਰ ਨੂੰ, ਯਾਰ ਮੇਰੀ ਥਾਂ ਤੇ ਨਾ ਤੇਰੀ ਥਾਂ ਜ਼ਿਆਦਾ ਬਣਦੀ ਹੈ, ਮੈਨੂੰ ਤਾਂ ਐਵੇਂ ਝੂਠ ਦਾ ਦੇਵਤਾ ਬਣਾਤਾ, ਅਸਲੀ ਦੇਵਤਾ ਤੂੰ ਹੈ। ਔਰ ਇਸ ਸਾਰੇ ਤੋਂ ਔਰ ਇੱਥੇ ਹੀ ਬਸ ਨਹੀਂ ਹੈ, ਈਵਨ ਇਹਨਾਂ ਦਾ ਕਾਂਗਰਸ ਦਾ ਸਪੋਕਸਪਰਸਨ ਸੁਰਜੇਵਾਲਾ, ਉਹਦੀ ਸਟੇਟਮੈਂਟ ਹੈ, ਵਾਈ ਸਾਇਲੈਂਟ ਓਵਰ ਪ੍ਰੋ ਖਾਲਿਸਤਾਨ ਰੈਲੀ ਇਨ ਲੰਡਨ, ਕਾਂਗਰਸ ਆਸਕਸ ਨਰਿੰਦਰ ਮੋਦੀ। ਹੁਣ ਇਹ ਉਹਨੇ ਆਪਣੇ ਟਵੀਟ ਕੀਤਾ, ਇਹਨੇ ਜਿਹੜਾ ਸੁਰਜੇਵਾਲਾ ਹੈ ਉਹਨਾਂ ਦਾ ਸਪੋਕਸਪਰਸਨ ਕਾਂਗਰਸ ਦਾ, ਉਹਨੇ ਕਿਹਾ ਕਿ ਵੀ ਇਹ ਜਿਹੜਾ ਐਜ਼ ਏ ਸਿਨਿਸਟਰ ਕੰਸਪੀਰੇਸੀਜ਼ ਹੈਚਡ ਟੂ ਰਿਵਾਈਵ ਮਿਲੀਟੈਂਸੀ ਇਨ ਪੰਜਾਬ, ਵਾਈ ਆਰ ਬੀਜੇਪੀ ਅਕਾਲੀ ਦਲ ਮਮ, ਕਿ ਇੰਨੀ ਸਿਨਿਸਟਰ ਕੰਸਪੀਰੇਸੀ ਹੋ ਰਹੀ ਹੈ। ਔਰ ਇਸ ਸਾਰੇ ਚੋਂ ਵਾਈ ਹੈਜ਼ ਦਾ 56 ਇੰਚ ਮੋਦੀ ਗਵਰਨਮੈਂਟ ਬੀਨ ਸਟਨਡ ਇਨਟੂ ਏ ਕੰਸਪੀਰੇਟੋਰੀਅਲ ਸਾਇਲੈਂਸ, ਕਿ 56 ਇੰਚ ਦੀ ਛਾਤੀ ਵਾਲਾ ਜਿਹੜਾ ਮੋਦੀ ਹੈ ਇਹ ਸਾਜ਼ਿਸ਼ੀ ਚੁੱਪ ਕਿਉਂ ਲੈ ਲਈ ਆ ਉਹਨਾਂ ਨੇ। ਸੋ ਮਤਲਬ ਕਾਂਗਰਸ ਤਾਂ ਇਨ ਲਾਈਨ ਹੈ, ਅਮਰਿੰਦਰ ਜਿੱਥੇ ਹਿੰਦੂ ਤਵੀਆਂ ਦੇ ਏਜੰਡੇ ਨੂੰ ਫੁੱਲਫਿਲ ਕਰ ਰਿਹਾ ਹੈ, ਉੱਥੇ ਉਹ ਕਾਂਗਰਸ ਨੂੰ ਵੀ ਜਿਹੜੀ ਕਿ ਮੋਰ ਲਾਇਲ ਦੈਨ ਦਾ ਕਿੰਗ ਵਾ ਹਿੰਦੂ ਤਵੀਆਂ ਨਾਲੋਂ ਜ਼ਿਆਦਾ ਹਿੰਦੂ ਤਵੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਇਸ ਸਾਰੇ ਚੋਂ ਜਿਹੜਾ ਉਹਨਾਂ ਨੇ ਉਹ ਤਾਂ ਨੀਡ ਟੂ ਵਿਨ, ਹੁਣ ਇੱਕ ਜਿਹੜੇ ਦੂਜੇ ਇਹਨਾਂ ਦੇ ਹੁੰਦੇ ਨੇ ਵੀ ਜਦੋਂ ਨੈਗੇਟਿਵ ਕਰ ਰਹੇ ਹੁਣ ਇੱਕ ਦੋ ਫਿਰ ਆਏ ਨੇ, ਨਹੀਂ ਛੱਡੋ ਜੀ ਸਿੱਖਾਂ ਦੇ ਦਿਲ ਜਿੱਤੋ। ਪ੍ਰਤੀਸ਼ ਨੰਦੀ ਉਹਨੇ ਆਰਟੀਕਲ ਲਿਖਿਆ, ਨੀਡ ਟੂ ਵਿਨ ਹਾਰਟਸ ਆਫ ਸਿੱਖਸ, ਕਿ ਜੀ ਸਿੱਖਾਂ ਦਾ ਜਿਹੜਾ ਉਹ ਕਰੋ। ਪਰ ਇੱਕ ਜਿਹੜਾ ਰਿਪਬਲਿਕ ਟੀਵੀ ਬਿਲਕੁਲ ਐਕਸਟ੍ਰੀਮ ਰਾਈਟ ਵਿੰਗਰ ਹੈ, ਉਹਦਾ ਅਦਿੱਤਿਆ ਰਾਏ ਕੌਲ ਕਹਿ ਰਿਹਾ ਕਿ ਕਾਲਿੰਗ ਸਿੱਖਸ ਐਜ਼ ਡਿਸਗਾਈਜ਼ਡ ਮੁਸਲਿਮਸ, ਉਹਨਾਂ ਨੇ ਕਿਹਾ ਜੀ ਸਿੱਖ ਤਾਂ ਉੱਥੇ ਜਿਹੜੇ ਆਏ ਨਾ ਉਹ ਮੁਸਲਮਾਨਾਂ ਨੇ ਹੀ ਸਿੱਖਾਂ ਦਾ ਪਹਿਰਾਵਾ ਪਹਿਨਿਆ ਹੋਇਆ, ਜਾਲੀ ਦਾੜੀਆਂ ਲਾਈਆਂ ਸੀ, ਜਾਲੀ ਪੱਗਾਂ ਬੰਨ੍ਹੀਆਂ ਸੀ, ਕਿਉਂਕਿ ਪਾਕਿਸਤਾਨ ਦੀ ISI ਨਾਲ ਤਾਂ ਜੋੜ ਹੀ ਰਹੇ ਸੀ। ਔਰ ਜਿਵੇਂ ਮੈਂ ਸਮਝਦਾ ਵੀ ਮੈਂ ਪੋਜ਼ਿਟਿਵ ਕਹਾਂਗਾ ਕਿ ਇੱਕ ਸਟੇਜ ਤੇ ਲੱਗਦਾ ਸੀ ਕਿ ਜਿਵੇਂ
ਕੁਝ ਧਿਰਾਂ ਸਾਡੀਆਂ ਕਸ਼ਮੀਰੀਆਂ ਤੋਂ ਡਿਸਟੈਂਸ ਰੱਖਦੀਆਂ ਨੇ, ਪਰ ਓਪਨਿੰਗ ਸਪੀਕਰ ਜਿਹੜਾ ਉਹ ਲਾਰਡ ਅਹਿਮਦ ਨਜ਼ੀਰ ਸੀ ਹਾਊਸ ਆਫ ਲਾਰਡਸ ਦਾ, ਜਿਹੜਾ ਬੜਾ ਧੜੱਲੇ ਨਾਲ ਬੋਲਿਆ। ਉਹਨੇ ਕਹਿੰਦੇ ਖਾਲਿਸਤਾਨ, ਕਸ਼ਮੀਰ, ਨਾਗਾਲੈਂਡ, ਅਸਾਮ ਦੀ ਉਹਨੇ ਕਿਹਾ ਸਭ ਨੂੰ ਆਜ਼ਾਦ ਕਰਾਵਾਂਗੇ, ਔਰ ਇਹਨਾਂ ਨੂੰ ਇਹ ਦੱਸ ਦਿੱਤਾ ਹੈ ਕਿ ਖਾਲਸਾ ਜਿਹੜਾ ਹੈ ਉਹ ਖਾਲਿਸਤਾਨ ਲਈ ਔਰ ਅਸੀਂ ਬਣਾਵਾਂਗੇ। ਉਹ ਉਹਨਾਂ ਨੂੰ ਹੋਰ ਵੀ ਮੌਕਾ ਬਣ ਗਿਆ। ਦੇਖੋ ਜੀ, ਲਾਰਡ ਅਹਿਮਦ ਹੁਣ ਕਰ ਹੋ ਸਕਦੇ ਹਾਊਸ ਆਫ ਲਾਰਡ ਜਿਹੜਾ ਬਣ ਗਿਆ ਔਰ ਬੜਾ ਪ੍ਰੋਮੀਨੈਂਟ ਉਹ ਹੈ, ਔਰ ਉਹਨਾਂ ਨੇ ਜਿੱਥੇ ਹਿੰਦੂਜ਼ ਆਰ ਅਨੇਬਲ ਟੂ ਸੀ ਦਿਸ ਸ਼ੋ ਆਫ ਸਟਰੈਂਥ ਐਂਡ ਐਬਸੋਲੂਟਲੀ ਨੋ ਸਿੱਖ ਇਨ ਪ੍ਰੋ ਇੰਡੀਆ ਬਾਜਾ ਬਰਾਤ, ਉਹ ਜਿਹੜੇ ਤੂਤਰੀਆਂ ਵਾਲੇ ਸੀ ਬਰਾਤ ਹੈ ਹੀ ਨਹੀਂ ਸੀ ਵੀ ਉਹਨਾਂ 'ਚ ਵੀ ਕੋਈ ਪੱਗ ਵਾਲਾ ਇਹਨਾਂ ਨੂੰ ਨਹੀਂ ਮਿਲਿਆ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਜਿਹੜਾ ਦੂਸਰਾ ਪਾਰਟ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਜਿਹੜਾ ਪੰਜਾਬ ਦੇ ਵਿੱਚ ਇੱਕ ਖੌਫ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਲਾਸਟ 5 days ਪੰਜਾਬ ਬੇਸਡ ਮੀਡੀਆ ਐਂਡ ਸਮ ਇੰਡੀਅਨ ਚੈਨਲਸ ਲਾਈਕ ਨਿਊਜ਼ 18 ਅੱਜ ਤੱਕ ਟਰਾਈਡ ਟੂ ਕ੍ਰੀਏਟ ਹਿਸਟੀਰੀਆ ਅਬਾਊਟ ਥ੍ਰੈਟ ਟੂ ਪੀਸ ਆਫ ਪੰਜਾਬ ਐਂਡ ਵਿਪ ਅਪ ਰਿਟਰਨ। ਉਹਨਾਂ ਕਿਹਾ ਜੀ ਇਹ ਦਹਿਸ਼ਤਗਰਦੀ ਵਾਪਸ ਆ ਰਹੀ ਹੈ। ਫਿਰ ਉਹਨਾਂ ਨੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਵੀ ਇਹ ਜਿਹੜਾ ਸਮ ਸੋ ਕਾਲਡ ਟਰਬਨਡ ਮੈਨ ਆਰ ਰੋਮਿੰਗ ਔਨ ਹਾਈਵੇਜ਼ ਔਨ ਬਾਈਕਸ ਵਿਦ ਸੈਫਰਨ ਫਲੈਗ ਐਂਡ ਇੰਡੀਅਨ ਟ੍ਰਾਈ ਕਲਰ ਫਲੈਗਸ ਐਜ਼ ਇਫ ਆਲਮੋਸਟ ਪੈਟਰੋਲਿੰਗ ਦਾ ਸਟੇਟ, ਕਿ ਵੀ ਇਸ ਤਰੀਕੇ ਦਾ ਮਾਹੌਲ ਹੈ। ਵੀ ਇਹ ਪਹਿਲੀ ਵਾਰ ਇਸ ਕਿਸਮ ਦਾ ਡਰਾਮਾ ਕਿ ਫਲੈਗਸ ਔਨ ਬਾਈਕਸ ਇਹ ਪੰਜਾਬ ਦੇ ਵਿੱਚ ਨਜ਼ਰ ਆਇਆ। ਔਰ ਹਿੰਦੁਸਤਾਨ ਟਾਈਮਸ, ਟ੍ਰਿਬਿਊਨ ਆਰ ਡੂਇੰਗ ਕੌਨਸਟੈਂਟ ਪ੍ਰੋਪੇਗੈਂਡਾ ਟੂ ਦ ਟ੍ਰਿਬਿਊਨ ਦਾ ਤਾਂ ਮੈਂ ਜ਼ਿਕਰ ਕਰਾਂਗਾ ਕਿ ਕਿਵੇਂ ਵਿਨੀਤ ਖਾਰੇ ਨੂੰ ਪਾਸੇ ਕਰਕੇ ਜਿਹੜਾ ਮਿਸਟਰ ਵੋਰਾ, ਜਿਹੜਾ ਮੋਦੀ ਦਾ ਖਾਸ ਬੰਦਾ ਹੈ, ਜੰਮੂ ਕਸ਼ਮੀਰ ਦਾ ਗਵਰਨਰ ਵੀ ਰਿਹਾ, ਉਹਨੂੰ ਉਹਨਾਂ ਨੇ ਟ੍ਰਿਬਿਊਨ ਟਰਸਟ ਦਾ ਚੀਫ ਲਾਤਾ। ਔਰ ਟ੍ਰਿਬਿਊਨ ਨੇ ਸਭ ਤੋਂ ਜ਼ਿਆਦਾ ਮਿਸ ਇਨਫੋਰਮੇਸ਼ਨ ਇਹਦੇ 'ਚ ਕੀਤੀ। ਉਹਦੇ 'ਚ ਉਹਨੇ ਇਹਨੂੰ ISI ਦਾ ਆਪਰੇਸ਼ਨ ਐਕਸਪ੍ਰੈਸ ਕਿਹਾ। ਔਰ ਹੁਣ ਵੀ ਜਿਹੜੀ PTI ਦੀ ਸਟੋਰੀ ਸੀ ਪ੍ਰੋ ਖਾਲਿਸਤਾਨ, ਪ੍ਰੋ ਇੰਡੀਆ, ਹੰਡਰਡਸ ਆਫ ਪੀਪਲ ਗੈਦਰ ਇਨ, ਜਿਵੇਂ ਦੱਸਣ ਲਈ ਵੀ ਹੰਡਰਡਸ ਉਹਨਾਂ ਦੇ ਨਾਲ ਵੀ ਸੀਗੇ। ਸੋ ਇਹ ਵੀ ਟ੍ਰਿਬਿਊਨ ਜਿਹੜਾ ਉਹ ਹੁਣ ਫੋਰਫਰੰਟ ਤੇ ਆ ਗਿਆ। ਔਰ ਆਲਰੇਡੀ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਸੋਸ਼ਲ ਮੀਡੀਆ ਔਰ ਇੰਟਰਨੈਟ ਰਾਹੀਂ ਦੇਖ ਰਹੇ ਹਾਂ, ਔਰ ਬਾਕੀ ਪਾਸੇ ਜਿਹੜਾ ਇਸ ਵੇਲੇ ਮੈਨੀ ਹਿੰਦੂਜ਼ ਆਰ ਆਲਸੋ ਰਾਈਡਿੰਗ ਬਾਈਕਸ ਐਂਡ ਮੂਵਿੰਗ ਵਿਦ ਸੈਫਰਨ ਫਲੈਗਸ, ਔਰ ਦੇ ਆਰ ਕੰਪਲੀਟਲੀ ਆਊਟਰੇਜਡ ਇਨ ਵੇਕ ਆਫ ਲੰਡਨ ਡੈਕਲੇਰੇਸ਼ਨ। ਇਟ ਸੀਮਸ it doesn't look like usual hysteria they create around August 15। ਵੈਸੇ ਵੀ 15 ਅਗਸਤ ਦੇ ਦੁਆਲੇ ਜਿਵੇਂ ਮੈਂ ਕਿਹਾ ਕਰਦੇ ਨੇ, ਪਰ ਇਹ ਜੋ ਚੱਲ ਰਿਹਾ ਇਵੇਂ ਨਹੀਂ ਚੱਲ ਰਿਹਾ। blocking even movies and entertainment channels on cable networks looks like an act of desperation, or Sikh leaders, activists are deliberately being abused by bikau anchors of News 18 Punjab, India News Punjab, Living India News, Zee Punjab type channels by drowning their calls for justice in noise of so called terror। ਔਰ ਇਹ ਸਾਰੇ ਦੇ ਨਾਲ, ਔਰ ਮੈਂ ਈਵਨ ਦੇਖ ਰਿਹਾ ਸੀ ਕਿ ਈਵਨ ਜਿਵੇਂ ਇੱਕ ਯਸ ਪੰਜਾਬ ਵੈਬਸਾਈਟ ਹੈ, ਮੈਂ ਮੋਨੀਟਰ ਕਰਦਾ ਹਾਂ, ਉਹਦੇ ਤੇ ਉਹਨਾਂ ਦਾ ਸ਼ਾਇਦ ਬਾਵਾ ਨੇ ਉਹਦੇ ਤੇ ਕੋਈ ਖਬਰ ਹੀ ਨਹੀਂ ਸੀ ਕੱਲ ਵੀ। ਔਰ ਦੂਜੇ ਬਾਬੂਸ਼ਾਹੀ ਦੂਸਰਾ ਕਾਫੀ ਪਪੂਲਰ ਵੈਬਸਾਈਟ ਹੈ, ਉਹਨੂੰ ਵੀ ਅਸੀਂ ਮੋਨੀਟਰ ਕਰਦੇ ਹਾਂ। ਔਰ ਉਹਦੇ ਤੇ ਉਹਨਾਂ ਨੇ ਜਿਹੜਾ ਖਬਰ ਤਾਂ ਪਹਿਲਾਂ ਦਿੱਤੀ ਮਿਕਸਡ ਹੈ, ਪਰ ਜਿਹੜੀ ਆਪੋਜੀਸ਼ਨ ਵਾਲੀ ਲਾਈਨ ਸੀ ਉਹਨੂੰ ਵੀ ਜ਼ਿਆਦਾ ਦਿੱਤਾ। ਪਰ ਅੱਜ ਜਿਹੜਾ ਸਾਈਨਡ ਆਰਟੀਕਲ ਜਿਹੜਾ ਪੰਜਾਬੀ ਅੰਗਰੇਜ਼ੀ ਦੋਨਾਂ 'ਚ ਹੀ ਹੈ, ਤਿਰਛੀ ਨਜ਼ਰ ਦੇ ਥੱਲੇ, ਰੈਫਰੈਂਡਮ 2020 ਲੰਡਨ ਐਲਾਨਨਾਮੇ ਨੂੰ ਹਊਆ ਬਣਾਉਣਾ ਕਿੱਥੋਂ ਤੱਕ ਸੀ ਵਾਜਬ, ਨਾ ਪੱਖੀ ਪ੍ਰਚਾਰ ਨੇ ਖਾਲਿਸਤਾਨੀਆਂ ਨੂੰ ਦਿੱਤੀ ਓੜਕਾਂ ਦੀ ਪਬਲਿਸਿਟੀ, ਪੰਨੂ ਅਤੇ ਸਾਥੀ ਬਾਗੋ ਬਾਗ। ਹੁਣ ਉਹਨਾਂ ਨੇ ਇੱਕ ਪਾਸਾ ਤਾਂ ਉਹ ਖੜਾ ਕਰਤਾ ਨਹੀਂ ਸਿੱਖਾਂ ਦੇ ਹਾਰਟ ਵਿਨ ਕਰੋ, ਤੇ ਇਹ ਮਿਸਟਰ ਬਲਜੀਤ ਬੱਲੀ ਵਰਗੇ ਖੜੇ ਕਰਤੇ। ਹੁਣ ਇਹ ਕਹਿ ਰਹੇ ਨੇ ਕਿ ਜੀ ਤੁਸੀਂ ਬਾਗੋ ਬਾਗ ਕਰਤਾ ਉਹਨਾਂ ਨੂੰ ਨੈਗੇਟਿਵ ਪਬਲਿਸਿਟੀ ਦੇ ਕੇ। ਔਰ ਉਹਨੇ ਸਾਰੇ ਕਿਹਾ ਜੀ ਮੈਂ ਜਾਣਦਾ ਕਿੰਨੀ ਕਿਨਾਂ ਦੀ ਸਪੋਰਟ ਹੈ, ਇੱਕ NGO ਹੈ, ਇੱਕ ਸਮਾਲ ਪਾਰਟ ਹੈ, ਲੇਕਿਨ ਇਸ ਸਾਰੇ ਨੂੰ ਜਿਹੜਾ ਉਹਨਾਂ ਨੇ ਪੁੱਟ ਡਾਊਨ ਕਰਨ ਦੀ ਕੋਸ਼ਿਸ਼ ਕੀਤੀ। ਪਰ ਇੱਥੇ ਮੈਂ ਨਾਲ ਹੀ ਇਹ ਵੀ ਦੱਸਦੇ ਹਾਂ ਕਿ ਕਿਉਂਕਿ ਇੱਕ ਪਾਸੇ 12 ਅਗਸਤ ਦੀ ਰੈਲੀ ਰਿਮਾਰਕੇਬਲ ਸੀ, ਉੱਥੇ ਪੰਜਾਬ ਵਿਚਲੀਆਂ ਦੋਨੋਂ ਹੀ ਜਿਹੜੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਕਿਉਂਕਿ 13 ਅਗਸਤ 1978 ਦਾ ਦਿਨ ਸੀ ਜਦੋਂ ਚੰਡੀਗੜ੍ਹ ਦੇ ਵਿੱਚ ਦਲ ਖਾਲਸਾ ਜਥੇਬੰਦੀ ਜਿਹੜੀ ਹੈ ਉਸ ਦੀ ਫਾਊਂਡਿੰਗ ਹੋਈ ਸੀ, ਉਸ ਦੀ ਸ਼ੁਰੂਆਤ ਹੋਈ ਸੀ। ਔਰ ਉਹਨਾਂ ਦੀ ਜਿਹੜੀ ਰੂਹੇ ਰਵਾਂ ਬਿਗਨਿੰਗ ਤੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ, ਸਰ ਮਨਮੋਹਨ ਸਿੰਘ ਖਾਲਸਾ ਜਿਹੜੇ ਹੁਣ ਚੜ੍ਹਾਈ ਕਰ ਗਏ ਨੇ ਇੰਗਲੈਂਡ, ਔਰ ਉਹਨਾਂ ਦੇ ਬਹੁਤ ਸਾਰੇ ਮੈਂ ਔਰ ਹੁਣ ਵੀ ਜਿਹੜਾ ਭਾਵੇਂ ਇਸ ਗੱਲ ਦਾ ਥੋੜਾ ਅਫਸੋਸ ਵੀ ਸੀ ਕਿ ਰੈਫਰੈਂਡਮ 2020 ਰੈਲੀ ਨੂੰ ਲੈ ਕੇ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕੰਸਰਨ ਸੀ ਉਹਨੇ ਇੱਕ ਵਿਰੋਧ ਲਾਈਨ ਲੈ ਲਈ। ਫਿਰ ਸੋਸ਼ਲ ਮੀਡੀਆ ਤੇ ਜਿਹੜੇ ਦੋਨੋਂ ਪਾਸੇ ਬੈਠੇ ਹੁੰਦੇ ਨੇ ਉਹ ਵੀ ਟੂ ਦਾ ਹਿਲਟ ਪਲੇ ਕਰਦੇ ਨੇ। ਪਰ ਮੈਂ ਇਹਨੂੰ ਐਜ਼ ਅ ਪੋਜ਼ਿਟਿਵਿਟੀ ਦੇਖਦਾ
ਕਿ ਇੱਕ ਪਾਸੇ ਇਹ ਜਿਹੜੇ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਇੰਡੀਅਨ ਮੀਡੀਆ ਔਰ ਉਹਨਾਂ ਦੇ ਦੁਮਛੱਲੇ ਕਿ ਜੀ ਜਿਹੜੀ ਮਾੜੀ ਮੋਟੀ ਗੱਲ ਵੀ ਆ ਉਹ ਬਾਹਰ ਹੀ ਹੈ, ਪਰ ਹੁਣ ਜੇ 12 ਅਗਸਤ ਨੂੰ ਲੰਡਨ ਦੇ ਵਿੱਚ ਰੈਲੀ ਹੁੰਦੀ ਹੈ ਫਰੀडम ਦੀ, ਤੇ 13 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਜਿਸ ਇਕੱਠ ਨੂੰ ਇਹਨਾਂ ਦੀ ਉਹੀ ਟ੍ਰਿਬਿਊਨ ਸਮੇਤ, ਕਿਉਂਕਿ ਹੁਣ ਇਸ ਇਵੈਂਟ ਨੂੰ ਦੇਣਾ ਕਿ ਜੀ ਇੰਪ੍ਰੈਸਿਵ ਗੈਦਰਿੰਗ ਸੀ, ਇਹਨਾਂ ਦੀ ਮਜਬੂਰੀ ਹੈ ਕਿਉਂਕਿ ਇਹ ਸਮਝਦੇ ਨੇ ਵੀ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਰਿਫਟ ਹੈ ਸਿੱਖਸ ਫਾਰ ਜਸਟਿਸ ਦੇ ਨਾਲ, ਉਹਨੂੰ ਟੂ ਦਾ ਹਿਲਟ ਪਲੇ ਕਰਕੇ ਇਹਨਾਂ ਖਾਲਿਸਤਾਨੀਆਂ ਨੂੰ ਆਪਸ ਚ ਵੰਡੋ। ਪਰ ਮੈਂ ਇਸ ਨੂੰ ਵੀ ਇੱਕ ਐਜ਼ ਏ ਪੋਜ਼ਿਟਿਵ ਨੋਟ ਦੇਖਦਾ, ਕਿਉਂਕਿ ਉਹਦੇ ਚ ਜਿੱਥੇ ਉਹਨਾਂ ਨੇ ਪੁਰਾਣੇ ਜਿਹੜੇ ਯੋਧੇ ਨੇ ਖਾਲਿਸਤਾਨ ਦੇ ਉਹਨਾਂ ਨੂੰ ਟ੍ਰਿਬਿਊਟ ਦਿੱਤੀ, ਉਹਨਾਂ ਨੇ ਵੀ ਇਹ ਔਰ ਉਹਦੇ ਤੇ ਹੁਰੀਅਤ ਕਾਨਫਰੰਸ ਦੇ ਮੁਖੀ ਸੈਯਦ ਅਲੀ ਸ਼ਾਹ ਗਿਲਾਨੀ ਦਾ ਮੈਸੇਜ, ਕਿਉਂਕਿ ਉਹ ਹਾਊਸ ਅਰੈਸਟ ਦੇ ਵਿੱਚ ਨੇ, ਉਸ ਮੈਸੇਜ ਨੂੰ ਵੀ ਜਿਹੜਾ ਉਹ ਪੜਿਆ ਗਿਆ ਔਰ ਉਹਦੇ ਚ ਜਿਹੜੀ ਗੱਲ ਉਹਨਾਂ ਨੇ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਆਪਣੀ ਕਮਿਟਮੈਂਟ, ਜਿਹੜਾ ਕਿ ਮੈਂ ਸਮਝਦਾ ਵੀ ਦਲ ਖਾਲਸਾ ਪਿਛਲੇ 40 ਸਾਲ ਤੋਂ ਪੋਲੀਟੀਕਲੀ ਬਹੁਤ ਸਾਰੇ ਤਾਂ 84 ਤੋਂ ਬਾਅਦ ਖਾਲਿਸਤਾਨੀ ਬਣੇ ਨੇ, ਇਹਨਾਂ ਦੀ ਬਿਗਨਿੰਗ ਦੇ ਵਿੱਚ ਹੀ ਜਿਹੜੀ ਇਹ ਪਾਰਟ ਰਿਹਾ। ਔਰ ਮੈਂ ਇਹ ਸਮਝਦਾ ਹਾਂ ਕਿ ਇਸ ਨੂੰ ਮੈਂ ਐਜ਼ ਏ ਹੋਪ ਦੇਖਦਾ ਕਿ ਭਾਵੇਂ ਚਲੋ ਵਿਰੋਧ ਦੇ ਨਾਂ ਤੇ ਹੀ ਸਹੀ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਟੁਗੈਦਰ ਵੀ ਆਏ ਨੇ, ਔਰ ਅਜੇ ਵਕਤ ਹੈ, ਵਕਤ ਆਏਗਾ ਈਵਨ ਡਾਇਸਪੋਰਾ ਸਿੱਖਾਂ ਦੇ ਨਾਲ ਜਿਵੇਂ ਜਾਂ ਸਿੱਖਸ ਫਾਰ ਜਸਟਿਸ ਦੇ ਨਾਲ ਜਿਹੜਾ ਥੋੜਾ ਬਹੁਤ ਇਹ ਸਾਰੇ ਪੀਰੀਅਡ 'ਚ ਇੱਕ ਗਲਤਫਹਿਮੀ ਦਾ ਮਾਹੌਲ ਹੈ, ਜਿਹਨੂੰ ਪੰਜਾਬੀ ਚੈਨਲਸ ਨੇ ਫਿਰ ਟੂ ਦਾ ਹਿਲਟ ਪਲੇ ਕੀਤਾ, ਇੰਡੀਅਨ ਦੂਜਿਆਂ ਨੇ ਤਾਂ ਕੀਤਾ ਹੀ, ਉਹ PTC ਹੋਏ, ਚੈਨਲ 18 ਕੇ ਕੌਣ ਹੈ, ਇੱਕ ਪੰਜਾਬੀ ਦਾ ਮੈਨੂੰ ਯਾਦ ਲੱਖੀ ਕੇ ਕੌਣ ਉੱਥੇ ਹੁੰਦਾ, ਇਹਨਾਂ ਸਾਰਿਆਂ ਨੇ ਦੇ ਟਰਾਈ ਟੂ ਪਲੇ ਟੂ ਦਾ ਹਿਲਟ ਟੂ ਡਿਵਾਈਡ ਫਰਦਰ। ਪਰ ਮੈਂ ਸਮਝਦਾ ਹਾਂ ਵੀ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ 'ਚ ਵੀ ਬਹੁਤ ਜ਼ਿਆਦਾ ਮਤਭੇਦ ਰਹੇ, ਸ਼੍ਰੋਮਣੀ ਕਮੇਟੀ ਚੋਣਾਂ ਹੋਣ, ਅਸੈਂਬਲੀ ਚੋਣਾਂ ਹੋਣ, ਸਰਬੱਤ ਖਾਲਸਾ ਹੋਏ, ਵਰਲਡ ਸਿੱਖ ਪਾਰਲੀਮੈਂਟ ਹੋਏ, ਦੋਨੋਂ ਆਪੋਜ਼ਿਟ ਸੀ, ਪਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ 13 ਅਗਸਤ ਦੀ ਇਵੈਂਟ ਦੇ ਵਿੱਚ ਟੁਗੈਦਰਨੈਸ ਜਿਹੜਾ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਵੀ ਆਨਰ ਕੀਤਾ ਗਿਆ, ਉਹਨਾਂ ਨੇ ਐਡਰੈਸ ਵੀ ਕੀਤਾ ਔਰ ਚੰਡੀਗੜ੍ਹ ਦੇ ਉਹ ਸਕਾਲਰ ਵੀ ਜਿਹੜੇ ਪ੍ਰਾਈਵੇਟਲੀ ਕਈ ਕੁਝ ਐਸਾ ਕਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਕਹਿ ਸਕਦੇ, ਪਰ ਉਹਨਾਂ ਨੂੰ ਵੀ ਜਦੋਂ ਮੈਂ ਉਸ ਇਕੱਠ 'ਚ ਦੇਖਿਆ ਤੇ ਮੈਂ ਕਿਹਾ ਵੀ ਚਲੋ ਇਹ ਵੀ ਇੱਕ ਪੋਜ਼ਿਟਿਵ ਗੱਲ ਹੈ ਕਿ ਜੇ ਡਾਇਸਪੋਰਾ ਸਿੱਖ ਲੰਡਨ ਦੇ ਵਿੱਚ ਇੱਕ ਜਿਹੜਾ ਆਪਣੀ ਡੈਕਲੇਰੇਸ਼ਨ ਦੇ ਰਹੇ ਨੇ ਕਿ ਭਾਈ ਅਸੀਂ 29 ਅਪ੍ਰੈਲ 1986 ਦੇ ਐਲਾਨਨਾਮੇ ਨੂੰ ਅੱਗੇ ਤੋਰਦੇ ਆ, ਆਜ਼ਾਦੀ ਹਾਸਲ ਕਰਾਂਗੇ, ਉੱਥੇ ਸਾਡੀਆਂ ਪੰਜਾਬ ਦੀਆਂ ਇਹ ਜਿਹੜੀਆਂ ਨੇ ਮੁੱਢਲੀਆਂ ਜਥੇਬੰਦੀਆਂ, ਕਿਉਂਕਿ ਜਦੋਂ ਅਸੀਂ ਦਲ ਖਾਲਸਾ ਦੇਖਦੇ ਹਾਂ ਔਰ ਇਹ ਵੀ ਜਿਹੜੀ ਜੁਝਾਰੂਆਂ ਦੀ ਲੈਗੇਸੀ ਹੈ, ਔਰ ਇਸ ਗੱਲ ਦਾ ਧਿਆਨ ਰਹੇ, ਮੈਂ ਰਿਪੀਟਡਲੀ ਇਹ ਕਹਿਣਾ ਚਾਹੁੰਦਾ ਵੀ ਇਹ ਸਾਡੀ ਸਾਰੀ ਗੱਲ ਅੱਜ ਅਸੀਂ ਕਹੀਏ, ਉੱਥੋਂ ਵਾਲਿਆਂ ਨੇ ਵੀ ਕਿਹਾ, ਲੰਡਨ ਵਾਲਿਆਂ ਨੇ ਵੀ ਕਿਹਾ ਕਿ ਪੀਸਫੁਲੀ ਵੋਟਾਂ ਦੇ ਤਰੀਕੇ ਨਾਲ, ਠੀਕ ਹੈ ਇਹ ਇੰਟਰਨੈਸ਼ਨਲ ਦੁਨੀਆ ਦੇ ਵਿੱਚ ਇੱਕ ਈਡੀਅਮ ਹੈ, ਪਰ ਜਦੋਂ ਜੂਨ 84 ਦੇ ਹਮਲੇ ਤੋਂ ਬਾਅਦ ਜਿਹੜਾ ਮੈਸੇਜ ਸੀ ਔਰ ਜਿਹੜਾ ਅੱਜ ਵੀ ਹੈ ਕਿ ਬਾਈ ਆਲ ਮੀਨਸ ਪੋਸੀਬਲ, ਔਰ ਜਿਹੜੇ ਪੋਸੀਬਲ ਮੀਨਸ ਨੇ ਉਹਨਾਂ ਦੇ ਵਿੱਚ ਜਿਹੜਾ ਸਾਡਾ ਜੁਝਾਰੂ ਸੰਘਰਸ਼ ਹੈ, ਜਿਹੜੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਡੁੱਲਿਆ ਖੂਨ ਹੈ, ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਨ੍ਹਾਂ ਨੂੰ ਜਿਹੜਾ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਹੋਇਆ ਹੈ, ਔਰ ਇਹ ਗੱਲ ਬਿਲਕੁਲ ਸਪਸ਼ਟ ਹੈ। ਔਰ ਬੇਸ਼ੱਕ ਅਸੀਂ ਇਸ ਸਾਰੇ ਨੂੰ, ਸਾਡਾ ਤਾਂ ਇਹ ਮੂਵ ਹੀ ਰਿਹਾ ਵੀ ਜਿਹੜਾ ਜਿੱਥੇ ਵੀ ਕੰਮ ਕਰਦਾ ਹੈ ਪੰਥ ਲਈ ਉਹਨੂੰ ਅਸੀਂ ਜਿਹੜਾ ਉਹ ਹਮੇਸ਼ਾ ਹੀ ਐਂਡੋਰਸ ਕਰਦੇ ਹਾਂ, ਪਰ ਇਸ ਸਾਰੇ ਦੇ ਵਿੱਚ ਇਹ ਗੱਲ ਕਦੇ ਵੀ ਸਿੱਖਾਂ ਨੂੰ 10ਵੇਂ ਪਾਤਸ਼ਾਹ ਦਾ ਇਹ ਮੈਸੇਜ, ਜਿਸ ਨੂੰ ਸਾਡੇ ਉਹਨਾਂ ਵੀਰਾਂ ਭੈਣਾਂ ਨੇ ਜਿਨ੍ਹਾਂ ਨੇ ਘਰ-ਬਾਰ ਛੱਡੇ ਔਰ ਤੇਗ ਨੂੰ ਆਪਣੀ ਹਿੱਕ ਨਾਲ ਲਾ ਕੇ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਇਸ ਰਸਤੇ ਨੂੰ ਅਪਣਾਇਆ। ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਡਾਇਸਪੋਰਾ ਸਿੱਖ, ਅਲਟੀਮੇਟਲੀ ਖਾਲਿਸਤਾਨ ਸਾਡੀ ਪੰਜਾਬ ਦੀ ਧਰਤੀ ਤੇ ਹੀ ਬਣਨਾ, ਉਸ ਦੇ ਨਾਲ ਲੱਗਦਾ ਰਾਜਸਥਾਨ, ਹਰਿਆਣਾ, ਦਿੱਲੀ ਤੱਕ। ਮੈਂ ਤਾਂ ਹਮੇਸ਼ਾ ਉਸ ਦੀਆਂ ਬਾਉਂਡਰੀਜ਼ ਵਾਘਾ ਤੋਂ ਜਮਨਾ ਤੱਕ, ਜਿਹੜਾ ਦਰਿਆਏ ਜਮਨਾ ਤੋਂ ਪਾਕਿਸਤਾਨ ਬਾਰਡਰ ਤੱਕ ਬਿਆਨ ਕਰਦੇ, ਉਹ ਸਾਡੀ ਟੁਗੈਦਰਨੈਸ ਨਾਲ ਹੀ ਹੋਏਗਾ। ਕੋਈ ਵੀ ਇੱਕ ਜਥੇਬੰਦੀ ਜਾਂ ਇੱਕ ਇੰਡੀਵਿਜੂਅਲ ਜਾਂ ਕੋਈ ਨੋ ਮੈਟਰ ਅਸੀਂ ਕਿੰਨੇ ਪ੍ਰਭਾਵਸ਼ਾਲੀ ਹੋਈਏ, ਬਹੁਤ ਕੁਝ ਜਿਹੜਾ ਉਹ ਤੁਹਾਨੂੰ ਤੁਸੀਂ ਪਿਛਲੇ ਪੀਰੀਅਡ 'ਚ ਦੇਖਦੇ ਹੋ, ਤੇ ਅਲਟੀਮੇਟਲੀ ਸਾਡੀ ਹੋਣੀ ਟੁਗੈਦਰ ਹੈ ਔਰ ਸਾਨੂੰ ਸਿਰ ਜੋੜ ਕੇ ਬੈਠਣਾ ਪਏਗਾ। ਜਿਹੜੇ ਪੰਥ ਪ੍ਰਸਤ ਨੇ, ਜਿਹੜੇ ਦਿੱਲੀ ਨਿਜ਼ਾਮ ਦੇ ਖਿਲਾਫ ਖਲੋਤੇ ਨੇ, ਖਲੋ ਰਹੇ ਨੇ, ਖਲੋਣਗੇ, ਅਸੀਂ ਸਾਰੇ ਪਿਤਾ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ
ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ। ਔਰ ਸਾਡਾ ਇਹ ਮੈਂ ਕਨਕਲੂਡ ਕਰਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਇਹਨਾਂ ਲਫ਼ਜ਼ਾਂ ਦੇ ਨਾਲ ਜਿਹੜਾ ਪੰਥ ਦਾ ਮਤਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਇਹ ਨਹੀਂ ਹੈ ਕਿ ਕਿਹਦੀ ਮਿਸਲ 'ਚ 10,000 ਘੋੜ ਸਵਾਰ ਹੈ ਤੇ ਕਿਹਦੇ ਕੋਲ 2,000 ਹੈ। ਅਲਟੀਮੇਟਲੀ ਪੰਥ ਦੀ ਹੋਣੀ ਡੈਸਟਨੀ ਔਰ ਸਾਡਾ ਕੌਮੀ ਕੌਜ਼, ਕੌਮੀ ਨਿਸ਼ਾਨਾ ਔਰ ਦੁਸ਼ਮਣ ਜਿਹੜਾ ਹੁਣ ਦੁਸ਼ਮਣ ਨੂੰ ਵਾਚ ਕਰੋ ਕਿ ਉਹ ਕਿਸ ਪਾਸੇ ਨੂੰ ਜਾਏਗਾ। ਪਰ ਇਸ ਗੱਲ ਨੇ ਸਾਡੇ ਇਰਾਦੇ ਹੋਰ ਵੀ ਪੁਖਤਾ ਕੀਤੇ ਨੇ ਔਰ ਇਹ ਗੱਲ ਜਿਹੜੀ ਹੈ ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਜੀ ਡਾਕਟਰ ਸਾਹਿਬ 2020 ਰੈਫਰੈਂਡਮ ਲੰਡਨ ਰੈਲੀ ਦੀ ਕਾਮਯਾਬੀ ਦੇ ਉੱਪਰ ਤੁਸੀਂ ਜੜਪਣੇ ਵਿਚਾਰ ਦਿੱਤੇ ਨੇ, ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।